ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 4 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਮੌਕੇ ਆਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਕਾਲ ਕਰੋ 408 272 2500। ਲਾਈਫ ਇੰਸ਼ੋਰੈਂਸ ਦੇ ਨਾਲ ਘਰਾਂ ਦੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਇਹ ਸਾਰਾ ਕੁਝ ਵੀ ਕਰਦੇ ਨੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ ਲਈ ਵੀ ਕਾਲ ਕਰੋ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ। ਨਿਰਮਲ ਸਿੰਘ ਮਾਨ, ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ। 60% ਤੱਕ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਪਾਵਲਾ ਐਂਟਰਪ੍ਰਾਈਜ਼, ਰੈਂਟਨ, ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਰਿਐਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਆ, ਵੇਚਣਾ ਆ, ਕਸਟਮ ਘਰ ਬਣਵਾਉਣਾ ਆ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ ਕਰੋ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਐਗਲੈਸ ਕੇਕਸ, ਹਰ ਤਰ੍ਹਾਂ ਦੇ ਕੇਕਸ ਇਹਨਾਂ ਦੇ ਕੋਲ ਉਪਲਬਧ ਨੇ। ਹਰ ਓਕੇਜਨ ਦੇ ਲਈ ਇਹ ਕਸਟਮ ਕੇਕ ਵੀ ਬਣਾਉਂਦੇ ਨੇ। ਕਾਲ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣ ਤੋਂ ਥੋੜਾ ਸਮਾਂ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਕੈਨੇਡੀ ਉਹਨਾਂ ਨੂੰ ਨੋਮੀਨੇਸ਼ਨ ਉਹਨਾਂ ਦੀ ਉਹਦੇ ਬਾਬਤ ਜੋ ਸੈਨੇਟ ਦੇ ਵਿੱਚ ਹੀਅਰਿੰਗ ਚੱਲ ਰਹੀ ਸੀ ਹੈਲਥ ਸੈਕਟਰੀ, ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ, ਉਹਦੇ ਸੰਬੰਧ ਦੇ ਵਿੱਚ ਜਿਹੜੀ ਸੈਨੇਟ ਦੀ ਫਾਈਨੈਂਸ ਕਮੇਟੀ ਆ ਉਸ ਨੇ ਅੱਜ ਪਾਰਟੀ ਲਾਈਨਸ ਦੇ ਅਲੋਂਗ ਵੋਟਾਂ ਪਾਈਆਂ, ਜਿਹਦੇ ਮੁਤਾਬਕ 14 ਉਹਨਾਂ ਦੇ ਹੱਕ 'ਚ ਆਈਆਂ ਤੇ 13 ਜਿਹੜੀਆਂ ਉਹਨਾਂ ਦੇ ਅਗੇਂਸਟ ਗਈਆਂ ਹੈਗੀਆਂ। ਸੋ ਰੋਬਰਟ ਐਫ ਕੈਨੇਡੀ ਜੂਨੀਅਰ ਹੁਣ ਉਹਨਾਂ ਨੂੰ ਫੁੱਲ ਸੈਨੇਟ ਦੇ ਵਿੱਚ ਰੈਫਰ ਕੀਤਾ ਗਿਆ ਆ, ਉੱਥੇ ਵੋਟ ਹੋਊਗੀ ਕਿਉਂਕਿ ਉਹਨਾਂ ਦਾ ਜਿਹੜਾ ਮੇਨ ਮਕਸਦ ਜੋ ਕੈਨੇਡੀ ਆ ਉਹ ਇਹੀ ਆ ਵੀ ਮੇਕ ਅਮਰੀਕਾ ਹੈਲਥੀ ਅਗੇਨ। ਇਹ ਇੱਕ ਮੂਵਮੈਂਟ ਡੋਨਲਡ ਟਰੰਪ ਉਹਨਾਂ ਦੇ ਆਪਣੀ ਕੈਂਪੇਨ ਦੇ ਦੌਰਾਨ ਵੀ ਚਲਾਈ ਸੀ ਤੇ ਉਹ ਵੈਕਸੀਨ ਦੇ ਕ੍ਰਿਟਿਕ ਵੀ ਰਹੇ ਆ, ਜਿਹਦੇ ਬਾਬਤ ਜਦੋਂ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ ਤੇ ਕਾਫੀ ਉਹਨਾਂ ਨੂੰ ਜਿਹੜੇ ਤੱਤੇ ਸਵਾਲ ਆ ਉਹਨਾਂ ਦੇ ਜਵਾਬ ਵੀ ਦੇਣੇ ਪਏ। ਸੈਨੇਟਰ ਬਿਲ ਕਸੀਡੀ ਜੋ ਲੂਜ਼ੀਆਨਾ ਦੇ ਰਿਪਬਲਿਕਨ ਆ ਤੇ ਖੁਦ ਡਾਕਟਰ ਆ, ਫਿਜ਼ੀਸ਼ੀਅਨ ਆ, ਤੇ ਉਹਨਾਂ ਨੇ ਵੀ ਜਿਹੜੀ ਆ ਕੈਨੇਡੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਵੋਟ ਆ ਉਹ ਪਾਈ ਹੈਗੀ ਆ। ਇਸ ਤੋਂ ਬਿਨਾਂ ਜਿਹੜੀ ਇੰਟੈਲੀਜੈਂਸ ਕਮੇਟੀ ਆ ਉਹਨਾਂ ਨੇ ਵੀ ਅੱਜ ਬਾਅਦ ਦੁਪਹਿਰ ਦੇ ਵਿੱਚ ਵੋਟ ਪਾਣੀ ਆ। ਤੁਲਸੀ ਗੈਬਟ ਜੋ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਉਹ ਕਮੇਟੀ ਦੇਖੋ ਵੀ ਉਹਨਾਂ ਨੂੰ ਰੈਫਰ ਕਰਦੀ ਆ ਅੱਗੇ ਸੈਨੇਟ ਦੇ ਲਈ ਕਿ ਨਹੀਂ। ਜੀ ਬਿਲਕੁਲ। ਸੋ ਇਹ ਪਾਰਟੀ ਲਾਈਨ ਦੇ ਉੱਤੇ ਵੋਟ ਜਿਹੜੀ ਹੋਈ ਆ। ਬਿਲ ਕੈਸਡੀ ਉਹ ਖੁਦ ਵੀ ਆਪ ਡਾਕਟਰ ਨੇ, ਉਹ ਬੜੇ ਸ਼ਸ਼ੋਪਨ ਦੇ ਵਿੱਚ ਸੀਗੇ ਕਿਉਂਕਿ ਇਹਦੇ ਕਹਿ ਸਕਦੇ ਹਾਂ ਵੀ ਆਪਣੇ ਜਿਹੜੇ ਕੈਨੇਡੀ ਦੇ ਬਿਆਨਬਾਜ਼ੀ ਆ ਜਾਂ ਆਪਣੇ ਜਿਹੜੇ ਇਸ ਦੇ ਵਿਚਾਰ ਆ ਉਹ ਬਹੁਤ ਬਦਲੇ ਹੈਗੇ ਆ। ਚਿੱਠੀ ਵੀ ਜਿਹੜੀ ਇਸ ਦੇ ਉਲਟ ਜਿਹੜੀ ਉਹ ਆਈ ਸੀ ਫੁੱਲ ਸੈਨੇਟ ਦੇ ਵਿੱਚ। ਜਿਹੜੀ ਵੋਟ ਆ ਜੇ ਪਾਰਟੀ ਲਾਈਨ ਦੇ ਉੱਤੇ ਹੋ ਜਾਂਦੀ ਆ ਤਾਂ ਫਿਰ ਇਹਨਾਂ ਦਾ ਅੱਗੇ ਜਿਹੜਾ ਉਹ ਤੁਰ ਸਕਦੇ ਆ, ਪਰ ਉਸ ਤੋਂ ਪਹਿਲਾਂ ਫਿਲਬਸਟਰ ਦੇ ਲਈ ਵੀ ਇਹਨਾਂ ਨੂੰ 60 ਵੋਟਾਂ ਦੀ ਜਿਹੜੀ ਉਹ ਜ਼ਰੂਰਤ ਹੋਊਗੀ। ਉਸ ਤੋਂ ਜਿਹੜਾ ਫਿਲਬਸਟਰ ਤੋਂ ਜਿਹੜਾ ਉਹ ਬਚਣ ਦੇ ਲਈ ਉਹ ਸ਼ਾਇਦ ਥੋੜਾ ਇਹਨਾਂ ਦੇ ਲਈ ਔਖਾ ਹੋ ਸਕਦਾ ਆ, ਅਨਲੈਸ ਜਿਹੜੇ ਡੈਮੋਕ੍ਰੇਟਸ ਆ ਉਹ ਇਹਨਾਂ ਦਾ ਸਾਥ ਦੇਣ। ਕਿਸੇ ਟਾਈਮ ਦੇ ਉੱਤੇ ਇਹ ਵੀ ਡੈਮੋਕ੍ਰੈਟਿਕ ਜਿਹੜੇ ਪਾਰਟੀ ਦੇ ਵਿੱਚ ਹੁੰਦੇ ਸੀ, ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਕੈਨੇਡੀ ਪ੍ਰੈਜ਼ੀਡੈਂਟ ਰਹੇ ਆ ਉਹ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵਾ। ਇਹ ਆਪ ਖੁਦ ਪ੍ਰੈਜ਼ੀਡੈਂਟ ਦੇ ਲਈ ਇਹਨਾਂ ਨੇ ਰਨ ਕੀਤਾ ਸੀ 2024 ਦੇ ਵਿੱਚ, ਫਿਰ ਬਾਅਦ ਦੇ ਵਿੱਚ ਇੰਡੀਪੈਂਡੈਂਟ ਹੋ ਗਏ ਤੇ ਫਿਰ ਇਵੈਂਚੁਅਲੀ ਪੱਤੇ ਆਪਣੇ ਫੋਲਡ ਜਿਹੜੇ ਉਹ ਕਰਕੇ ਤੇ ਟਰੰਪ ਹੋਣਾ ਦੇ ਨਾਲ ਆ ਗਏ ਸੀ। ਜਦੋਂ ਉਹਨਾਂ ਨੂੰ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਤੁਹਾਨੂੰ ਮੈਂ ਆਪਣੀ ਕੈਬਨਿਟ ਦੇ ਵਿੱਚ
ਜਗ੍ਹਾ ਜਿਹੜੀ ਆ ਉਹ ਦਊਂਗਾ। ਸੋ ਇਹ ਹੁਣ ਜਿਹੜੀ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਗੱਲ ਦੇਖਣ ਵਾਲੀ ਜਿਹੜੀ ਉਹ ਰਹੇਗੀ ਵੀ ਕਿੱਦਾਂ ਜਿਹੜੇ ਓਵਰਆਲ ਇਹਨਾਂ ਦੇ ਉੱਤੇ ਫੁੱਲ ਸੈਨੇਟ ਦੇ ਵਿੱਚ ਕਿੱਦਾਂ ਜਿਹੜੀ ਵੋਟ ਆ ਉਹ ਹੁੰਦੀ ਆ। ਤੇ ਹਰਜੋਤ ਸਿੰਘ ਜੀ, ਟ੍ਰੇਡ ਵਾਰਸ ਦੇ ਵਿੱਚ ਜੇ ਅੱਗੇ ਵੱਧਦੇ ਜਾਈਏ ਕੀ ਕੁਛ ਜਿਹੜਾ ਉਹ ਚੱਲ ਰਿਹਾ, ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀਕਐਂਡ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਲਗਾਇਆ ਗਿਆ ਸੀਗਾ ਮੈਕਸੀਕੋ ਤੇ ਕੈਨੇਡਾ ਦੇ ਉੱਤੇ 25% ਟੈਰਿਫ, ਨਾਲ ਹੀ ਚਾਈਨਾ ਦੇ ਉੱਤੇ 10% ਜਿਹੜਾ ਟੈਰਿਫ ਆ ਉਸ ਨੂੰ ਐਲਾਨਿਆ ਗਿਆ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਕੱਲ ਸੋਮਵਾਰ ਨੂੰ ਦੋਨਾਂ ਹੀ ਪ੍ਰਧਾਨ ਮੰਤਰੀਆਂ ਦੇ ਨਾਲ, ਜਾਂ ਇੱਕ ਪਾਸੇ ਪ੍ਰਧਾਨ ਮੰਤਰੀ ਇੱਕ ਪਾਸੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਗੱਲਬਾਤ ਕੀਤੀ। 10,000 ਫੌਜੀ ਜਿਹੜੇ ਆ ਬਾਰਡਰ ਦੇ ਉੱਤੇ ਲੱਗਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਮਹੀਨੇ ਦੇ ਲਈ ਜਿਹੜੇ ਟੈਰਿਫ ਆ ਉਹਨਾਂ ਨੂੰ ਢਾਲ ਦਿੱਤਾ ਆ। ਪਰ ਉਹਦੇ ਨਾਲ ਹੀ ਚਾਈਨਾ ਦੇ ਉੱਤੇ 10% ਜਿਹੜੇ ਟੈਰਿਫ ਆ ਉਹ ਲਗਾ ਦਿੱਤੇ ਸੀ। ਚਾਈਨਾ ਵੀ ਉਸੇ ਹੀ ਰਾਹ ਦੇ ਉੱਤੇ ਜਿਹੜਾ ਉਹ ਤੁਰਿਆ ਆ, ਜਿਸ ਤਰੀਕੇ ਨਾਲ ਮੈਕਸੀਕੋ ਤੇ ਕੈਨੇਡਾ ਨੇ ਜਵਾਬੀ ਜਿਹੜੇ ਟੈਰਿਫ ਆ ਲਗਾ ਦਿੱਤੇ ਸੀਗੇ ਅਮਰੀਕਨ ਪ੍ਰੋਡਕਟਸ ਦੇ ਉੱਤੇ। ਚਾਈਨਾ ਨੇ ਹੁਣ ਕਾਊਂਟਰ ਕਰ ਦਿੱਤਾ ਵੀ ਜਿਹੜੇ US ਦੇ ਪ੍ਰੋਡਕਟ ਆ ਉਹਨਾਂ ਉੱਤੇ ਵੀ ਜਿਹੜੇ ਟੈਰਿਫ ਆ ਉਹ ਲਗਾਏ ਜਾਣਗੇ। ਕੱਲਾ ਇੱਥੇ ਨਹੀਂ ਰੁਕੇ, ਉਹ ਕਹਿੰਦੇ ਵੀ ਹੁਣ ਅਸੀਂ ਜਿਹੜੀ ਗੂਗਲ ਆ ਉਸ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਚਾਈਨਾ ਨੇ ਜਿਹੜੇ ਰਿਟੈਲੀਟਰੀ ਜਿਹੜੇ ਟੈਰਿਫਸ ਆ ਉਹ ਕੁਝ ਅਮਰੀਕਨ ਇੰਪੋਰਟਸ ਆ ਉਹਨਾਂ ਉੱਤੇ ਲਾਉਣ ਜਾ ਰਹੇ ਆ, ਤੇ ਨਾਲ ਐਂਟੀ ਟਰਸਟ ਇਨਵੈਸਟੀਗੇਸ਼ਨ ਗੂਗਲ ਦੇ ਉਲਟ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਇਹ ਕਹਿੰਦੇ ਵੀ ਜਿਹੜੇ ਕੈਨੇਡਾ ਤੇ ਮੈਕਸੀਕੋ ਦੇ 30 ਦਿਨ ਦੇ ਸੀਗਾ ਉਹਨਾਂ ਨੇ ਲਾ ਦਿੱਤਾ, ਨਹੀਂ ਤਾਂ ਅੱਜ ਤੋਂ ਜਿਹੜੇ ਉਹ ਚਾਲੂ ਹੋਣੇ ਸੀਗੇ ਉਹਨਾਂ ਦੇ 30 ਦਿਨ ਦੀ ਪੌਜ਼ ਜਿਹੜੀ ਉਹ ਲੱਗੀ ਆ। ਤੇ ਹੁਣ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਆ ਉਹਨਾਂ ਦੇ ਨਾਲ ਅਜੇ ਪਤਾ ਨਹੀਂ ਪ੍ਰੈਜ਼ੀਡੈਂਟ ਹੁਣਾਂ ਦੀ ਗੱਲਬਾਤ ਹੋਈ ਆ ਜਾਂ ਨਹੀਂ। ਕੱਲ ਕਹਿੰਦੇ ਸੀਗੇ ਵੀ ਮੈਨੂੰ ਉਮੀਦ ਆ ਵੀ ਅਗਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੇ ਨਾਲ ਗੱਲਬਾਤ ਕਰੂੰਗਾ। ਸੋ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਤੇ ਅਮਰੀਕਨ ਪ੍ਰੈਜ਼ੀਡੈਂਟ ਉਹ ਆਪਸ ਦੇ ਵਿੱਚ ਇਸ ਬਾਬਤ ਗੱਲਬਾਤ ਕਰ ਸਕਦੇ ਆ। ਇਹ ਪਹਿਲੀ ਵਾਰ ਨਹੀਂ ਹੋਇਆ ਵੀ ਟਿਟ ਫੈਟ ਟੈਟ ਵੀ ਇੱਧਰ ਟੈਰਿਫ ਲਾਤੇ ਤੇ ਉਹਨਾਂ ਨੇ ਟੈਰਿਫ ਜਿਹੜੇ ਉਹ ਲਾਤੇ ਆ, ਵੀ ਇਹ ਕੋਈ ਨਵੀਂ ਗੱਲ ਨਹੀਂ ਹੈ। 2018 ਦੇ ਵਿੱਚ ਵੀ ਜਦ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਇਸੇ ਤਰੀਕੇ ਦੀ ਜਿਹੜੀ ਟ੍ਰੇਡ ਵਾਰ ਆ ਉਦੋਂ ਚਾਈਨਾ ਦੇ ਨਾਲ ਹੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲੀ ਸੀ, ਜਦੋਂ ਟਰੰਪ ਹੁਣਾਂ ਨੇ ਚਾਈਨੀਜ਼ ਗੁੱਡਸ ਦੇ ਉੱਤੇ ਟੈਰਿਫ ਜਿਹੜੇ ਉਹ ਲਗਾਏ ਸੀਗੇ। ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਮਾਨ ਆ ਚਾਈਨਾ ਤੋਂ ਇਲੈਕਟ੍ਰੋਨਿਕਸ ਦਾ ਜਿਹੜਾ ਬਹੁਤ ਆਉਂਦਾ ਹੈ, ਜਿਨ੍ਹਾਂ 'ਚ ਸੈੱਲਫੋਨ, ਕੰਪਿਊਟਰ, ਐਕਸੈਸਰੀਜ਼, ਇਲੈਕਟ੍ਰਿਕ ਤੇ ਇੰਡਸਟਰੀਅਲ ਇਕਵਿਪਮੈਂਟ, ਗੇਮਸ, ਸਪੋਰਟਿੰਗ ਗੁੱਡਸ, ਅਪਲਾਇੰਸ, ਫਰਨੀਚਰ, ਕਲੋਥਿੰਗ, ਟੈਕਸਟਾਈਲ, ਕਾਰ ਪਾਰਟਸ ਤੱਕ ਵੀ ਉਹ ਸਾਰੇ ਚੀਜ਼ਾਂ ਜਿਹੜੀਆਂ ਹੁੰਦੀਆਂ। ਸਭ ਤੋਂ ਜ਼ਿਆਦਾ ਜਿਹੜੇ ਸੈੱਲਫੋਨ ਆ $66 ਬਿਲੀਅਨ ਦੀ ਕੀਮਤ ਦੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆਉਂਦੇ ਨੇ। ਤੇ ਹੁਣ ਜਦੋਂ ਇਹਨਾਂ ਦੇ ਉੱਤੇ ਟੈਰਿਫ ਲੱਗੂਗਾ ਤੇ ਇੱਥੋਂ ਇਹ ਪਤਾ ਲੱਗਦਾ ਵੀ ਜਿਹੜੇ ਸੈੱਲਫੋਨਸ ਆ ਉਹ ਇੱਥੇ ਮਹਿੰਗੇ ਹੋ ਸਕਦੇ ਹੈਗੇ ਆ। ਉਧਰ ਚਾਈਨਾ ਨੇ ਕਿਹਾ ਵੀ ਉਹ 15% ਜਿਹੜਾ ਟੈਰਿਫ ਆ ਉਹ ਲਾਉਣ ਜਾ ਰਿਹਾ ਆ ਕੋਲ ਦੇ ਉੱਤੇ ਤੇ ਲਿਕੁਇਫਾਈਡ ਨੈਚੁਰਲ ਗੈਸ ਪ੍ਰੋਡਕਟ, ਤੇ ਇਸ ਦੇ ਨਾਲ 10% ਟੈਰਿਫ ਉਹਨਾਂ ਨੇ ਕਰੂਡ ਆਇਲ ਦੇ ਉੱਤੇ ਲਾਉਣਾ, ਐਗਰੀਕਲਚਰ ਮਸ਼ੀਨਰੀ ਦੇ ਉੱਤੇ ਲਾਉਣਾ ਤੇ ਲਾਰਜ ਇੰਜਨ ਕਾਰਸ ਜਿਹੜੀਆਂ US ਤੋਂ ਉੱਥੇ ਇੰਪੋਰਟ ਕੀਤੀਆਂ ਜਾਂਦੀਆਂ ਆ ਉਹਨਾਂ ਨੂੰ। ਚਾਈਨਾ ਨੇ ਜਿਹੜਾ ਉਹ ਕਿਹਾ ਵੀ US ਦਾ ਜਿਹੜਾ ਯੂਨੀਲੈਟਰਲ ਟੈਰਿਫ ਇਨਕਰੀਜ਼ ਆ ਇਹ ਕਹਿੰਦੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਰੂਲਸ ਨੂੰ ਵਾਇਲੇਟ ਜਿਹੜਾ ਉਹ ਕਰਦਾ ਆ। ਕਹਿੰਦੇ ਵੀ ਇਹਦੇ ਨਾਲ ਸਮੱਸਿਆ ਦਾ ਕੋਈ ਹੱਲ ਨਹੀਂ ਹੋਣਾ, ਬਲਕਿ ਜਿਹੜੇ ਨਾਰਮਲ ਇਕਨੋਮਿਕ ਤੇ ਟ੍ਰੇਡ ਕੋਆਪਰੇਸ਼ਨ ਆ ਉਹ ਵੀ ਇਸ ਦੇ ਵਿੱਚ ਨੁਕਸਾਨੀ ਜਾਵੇਗੀ। ਜੀ ਬਿਲਕੁਲ। ਚਾਈਨਾ ਵਾਲੇ ਕਹਿੰਦੇ ਆ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹ 15% ਟੈਰਿਫ ਕੋਲ ਤੇ LNG ਦੇ ਉੱਤੇ ਲਾਣਗੇ, ਤੇ ਨਾਲ ਦੀ ਨਾਲ 10% ਕਰੂਡ ਆਇਲ, ਐਗਰੀਕਲਚਰ ਮਸ਼ੀਨਰੀ ਤੇ ਹੋਰ ਵਹੀਕਲਸ, ਖਾਸ ਕਰਕੇ ਜਿਹੜੀ ਐਗਰੀਕਲਚਰ ਫੀਲਡ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈਗੀ ਆ। ਮੈਕਸੀਕੋ ਤੇ ਕੈਨੇਡਾ ਦੇ ਨਾਲ ਹੁਣ 1 ਮਹੀਨੇ ਦੇ ਲਈ ਸ਼ਾਂਤੀ ਹੋ ਗਈ ਆ। ਮੈਕਸੀਕੋ ਵਾਲੇ 10,000 ਫੌਜੀ ਲਾਉਣ ਜਾ ਰਹੇ ਆ, ਕੈਨੇਡਾ ਵਾਲੇ ਵੀ ਮਿਲੀਅਨਸ ਆਫ ਡਾਲਰ ਸਪੈਂਡ ਕਰਨ ਜਾ ਰਹੇ ਆ, ਲਗਭਗ 100 ਮਿਲੀਅਨ ਦੇ ਕਰੀਬ ਬਾਰਡਰ ਦੇ ਉੱਤੇ। ਉਹ ਵੀ ਮਿਲਟਰੀ 1.2 ਬਿਲੀਅਨ ਇਨਫੈਕਟ ਹਰਜੋਤ ਸਿੰਘ ਜੀ, ਕੈਨੇਡਾ ਵਾਲਿਆਂ ਦਾ ਪਲਾਨ ਆ ਬਾਰਡਰ ਨੂੰ ਸਿਕਿਉਰ ਕਰਨ ਦੇ ਲਈ $1.2 ਬਿਲੀਅਨ ਦਾ ਬਿਲੀਅਨ ਦੀ। ਸੋ ਇਸੇ ਤਰ੍ਹਾਂ ਹੈਨਰੀ ਗਾਓ ਕਰਕੇ ਇੱਕ ਟ੍ਰੇਡ ਐਕਸਪਰਟ ਆ ਸਿੰਗਾਪੁਰ ਮੈਨੇਜਮੈਂਟ ਯੂਨੀਵਰਸਿਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਚਾਈਨਾ ਦੀ ਜਿਹੜੀ ਇਕਨੋਮਿਕ ਟਰਬਲਸ ਆ ਉਹ ਉੱਥੇ ਦੀ ਸਰਕਾਰ ਨੂੰ ਰਿਸਪੌਂਸ ਦੇਣਾ ਪਊਗਾ ਇਸ ਸੰਬੰਧ ਦੇ ਵਿੱਚ। ਤੇ ਕਹਿੰਦੇ ਪਈ ਟਰੰਪ ਹੋਣੀ ਤੇ ਜੋ ਚਾਈਨਾ ਦੇ ਜੀ ਜਿੰਗਪਿੰਗ ਆ, ਇਹ ਕਹਿੰਦੇ ਪਈ ਡੀਲ ਇਹਨਾਂ ਦੀ ਹੋਊਗੀ। ਦੇਅਰ ਇਜ਼
very big deal to be done between President Trump and Xi, referring to Chinese leader Xi Jinping ਦੀ ਜਿਹੜੀ ਕਹਿੰਦੇ ਆ ਵੀ I believe they will make one soon, ਕਿਉਂਕਿ ਚਾਈਨਾ ਦੀ ਵੀ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਉਹ ਕਾਫੀ ਡਾਵਾਂਡੋਲ ਆ। ਮੈਨੂਫੈਕਚਰਿੰਗ ਦੀਆਂ ਕੰਪਨੀਆਂ ਉੱਥੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਆ ਹੋ ਚੁੱਕੀਆਂ ਹੈਗੀਆਂ। ਹੁਣ ਜਿਸ ਹਿਸਾਬ ਦੇ ਨਾਲ ਉਹ ਡਾਇਵਰਟ ਕਰ ਰਹੇ ਸੀ ਭਈ ਅਸੀਂ ਵੀਅਤਨਾਮ ਦੇ ਵਿੱਚ ਮੈਕਸੀਕੋ 'ਚ ਕੰਪਨੀਆਂ ਲਾ ਦਾਂਗੇ, ਉੱਥੋਂ ਸਮਾਨ ਸਾਡਾ ਜਾਂਦਾ ਰਹੂਗਾ। ਸੋ ਅਮਰੀਕਾ ਵਾਲਿਆਂ ਨੂੰ ਵੀ ਪਤਾ ਆ। ਸੋ ਹਜੇ ਤਾਂ ਇਹਨਾਂ ਨੇ ਸੈਟਲ ਹੀ ਕੀਤਾ ਆ ਮੈਕਸੀਕੋ ਤੇ ਕੈਨੇਡਾ ਨਾਲ ਫॉर 30 ਡੇਜ਼। ਸੋ ਇਹ ਵਾਚ ਕਰਨਗੇ। ਪਰ ਕੱਲ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਭਈ ਜ਼ੀ ਜਿੰਗਪਿੰਗ ਨਾਲ ਹੋ ਸਕਦਾ ਕੁਝ ਘੰਟਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਹੋਵੇ। ਜੀ ਬਿਲਕੁਲ। ਸੋ ਕਾਫੀ ਜਿਹੜਾ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਣੀਆਂ, ਸੋ ਬਹੁਤ ਜ਼ਿਆਦਾ ਕ੍ਰਿਟੀਕਲ ਮਿਨਰਲਸ ਜਿਹੜੇ US ਜਿਓਲੋਜੀਕਲ ਸਰਵੇ ਦੇ ਦੁਆਰਾ ਅਸਾਈਨ ਕੀਤੇ ਗਏ, ਉਹਨਾਂ ਨੂੰ ਡੈਜ਼ਿਗਨੇਟ ਕੀਤਾ ਗਿਆ ਵੀ ਬੜੇ ਅੱਤ ਲੋੜੀਂਦੇ ਆ, ਜ਼ਰੂਰੀ ਆ, ਜਿਨ੍ਹਾਂ 'ਚ ਟੰਗਸਟਨ, ਟੈਲੂਰੀਡੀਅਮ, ਬਿਸਮਥ, ਮੋਲੀਬੇਡਿਨਮ, ਇੰਡੀਅਮ ਜਿਹੜੇ ਆ ਉਹ ਕੀਤੇ ਗਏ ਆ। ਤੇ ਇਹ US ਦੀ ਇਕਨੋਮਿਕ ਤੇ ਨੈਸ਼ਨਲ ਸਿਕਿਉਰਿਟੀ ਦੇ ਲਈ ਕਹਿੰਦੇ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਚਾਈਨਾ ਨੇ ਅਨਾਊਂਸ ਕੀਤਾ ਵੀ ਇਹ ਜਿਹੜਾ ਐਕਸਪੋਰਟ ਕੰਟਰੋਲ ਇਹ 7 ਐਲੀਮੈਂਟਸ ਦੇ ਉੱਤੇ ਪ੍ਰੋਡਕਸ਼ਨ ਜਿਹੜਾ ਮਾਡਰਨ ਹਾਈਟੈਕ ਪ੍ਰੋਡਕਟਸ ਦੇ ਲਈ ਜਿਹੜਾ ਉਹ ਚਾਹੀਦਾ ਆ, ਉਸ ਦੇ ਐਕਸਪੋਰਟਸ ਨੂੰ ਇਹਨੂੰ ਹੋਰ ਜ਼ਿਆਦਾ ਕੰਟਰੋਲ ਕਰਨ ਜਾ ਰਹੇ ਆ। ਸੋ ਅਮਰੀਕਾ ਨੂੰ ਇਹ ਉੱਥੇ ਹਰਟ ਕਰਨਾ ਚਾਹੁੰਦੇ ਆ ਜਿੱਥੇ ਸਭ ਤੋਂ ਜ਼ਿਆਦਾ ਪੀੜ ਹੁੰਦੀ, ਉਹਨਾਂ ਦੀ ਦੁੱਖ ਦੀ ਜਿਹੜੀ ਰਗ ਆ ਉਸ ਉੱਤੇ ਇਹ ਹੱਥ ਰੱਖ ਰਹੇ ਹੈਗੇ ਆ। ਉਧਰ ਗੂਗਲ ਨੂੰ ਵੀ ਇਸ ਪੂਰੇ ਜਿਹੜੇ ਕੜਿੱਕੀ ਦੇ ਵਿੱਚ ਜਿਹੜਾ ਇਹ ਫਸਾ ਰਹੇ ਹੈਗੇ ਆ। ਚਾਈਨਾ ਦੀ ਜਿਹੜੀ ਸਟੇਟ ਐਡਮਿਨਿਸਟ੍ਰੇਸ਼ਨ ਆ ਮਾਰਕੀਟ ਰੈਗੂਲੇਸ਼ਨ ਵਾਲੀ, ਉਹਨਾਂ ਨੇ ਕਿਹਾ ਵੀ ਉਹ ਗੂਗਲ ਨੂੰ ਐਂਟੀ ਟਰਸਟ ਲਾ ਦੀ ਵਾਇਲੇਸ਼ਨ ਦੇ ਸ਼ੱਕ ਦੇ ਵਿੱਚ ਉਹਦੀ ਜਿਹੜੀ ਜਾਂਚ ਕਰਨ ਜਾ ਰਹੇ ਹੈਗੇ ਆ। ਇਸ ਅਨਾਊਂਸਮੈਂਟ ਦੇ ਵਿੱਚ ਟੈਰਿਫ ਦਾ ਕੋਈ ਜਿਹੜਾ ਉਹ ਮੈਂਸ਼ਨ ਤਾਂ ਨਹੀਂ ਸੀ, ਪਰ ਇਹ ਉਸ ਟਾਈਮ ਦੇ ਉੱਤੇ ਆਈ ਆ ਜਦ ਟਰੰਪ ਹੁਣਾਂ ਨੇ 10% ਟੈਰਿਫ ਚਾਈਨਾ ਤੋਂ ਅੱਜ ਤੋਂ ਜਿਹੜੇ ਉਹ ਲਾਗੂ ਹੋਣੇ ਸ਼ੁਰੂ ਹੋ ਜਾਣਗੇ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਗੂਗਲ ਬਹੁਤ ਘੱਟ ਆ। ਆਲਰੇਡੀ ਗੂਗਲ ਦਾ ਉੱਥੇ ਪਤਾ ਸਾਫ਼ ਹੀ ਆ, ਕਿਉਂਕਿ ਚਾਈਨਾ ਵਾਲੇ ਕਹਿੰਦੇ ਵੀ ਸਾਡੇ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ, ਤੇ ਜੇ ਮਾੜਾ ਮੋਟਾ ਗੂਗਲ ਵੀ ਜਿਹੜਾ ਉੱਥੇ ਚੱਲ ਰਿਹਾ ਆ ਬਾਹਰਲੇ ਸਰਵਰਸ ਤੋਂ, ਉਸ ਦੇ ਉੱਤੇ ਵੀ ਇਹ ਸੈਂਸਰਸ਼ਿਪ ਜਿਹੜੀ ਉਹ ਪੂਰੀ ਚਾਈਨਾ ਵਾਲੇ ਕਾਮਰੇਡ ਜਿਹੜੇ ਉਹ ਕਰਨਾ ਚਾਹੁੰਦੇ ਹੈਗੇ ਨੇ। ਸੋ ਦੇਖੋ ਕੀ ਬਣਦਾ ਆ। ਅਮਰੀਕਾ ਦੀਆਂ ਟੌਪ ਦੀਆਂ ਜਿਹੜੀਆਂ ਪ੍ਰੋਡਕਟਸ ਆ, ਚਾਹੇ ਉਹ ਲਗਜ਼ਰੀ ਬ੍ਰਾਂਡਸ ਨੇ ਜਾਂ ਕੁਛ ਹੋਰ ਨੇ, ਬਹੁਤ ਸਾਰੇ ਜਿਹੜੇ ਚਾਈਨਾ ਦੇ ਵਿੱਚ ਮੈਨੂਫੈਕਚਰ ਉਹ ਹੁੰਦੇ ਨੇ। ਚਾਹੇ ਆਮ ਛੋਟੀਆਂ ਜਿਹੜੀਆਂ ਚੀਜ਼ਾਂ, ਸਸਤੀਆਂ ਚੀਜ਼ਾਂ ਵੀ ਜਿਹੜੀਆਂ ਆਪਾਂ ਲੈਂਦੇ ਹਾਂ, ਬਹੁਤ ਸਾਰਾ ਜਿਹੜਾ ਸਮਾਨ ਉੱਥੇ ਮੈਨੂਫੈਕਚਰ ਹੁੰਦਾ ਆ। ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਟੈਰਿਫ ਲੱਗਣ ਦੇ ਨਾਲ ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਜਿਹੜੀਆਂ ਉਹ ਜ਼ਰੂਰ ਹੋਣਗੀਆਂ, ਅਨਲੈਸ ਇਹ ਦੋਨੋਂ ਜਿਹੜੇ ਲੀਡਰ ਆ ਆਪਸ ਦੇ ਵਿੱਚ ਗੱਲਬਾਤ ਕਰਕੇ ਕਿਸੇ ਸਮਝੌਤੇ ਤੇ ਨਹੀਂ ਅੱਪੜ ਜਾਂਦੇ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੀ ਨੋਮੀਨੀ ਦੇ ਲਈ ਤੁਲਸੀ ਗੈਬਰਟ ਦੀ ਅੱਜ ਬਾਅਦ ਦੁਪਹਿਰ ਦੇ ਵਿੱਚ ਵੋਟ ਪੈਣ ਜਾ ਰਹੀ ਆ, ਜੋ ਸੈਨੇਟ ਕਮੇਟੀ ਹੈਗੀ ਆ। ਤੇ ਸੈਨੇਟਰ ਸੂਜ਼ਨ ਕਾਲਿੰਸ ਜੋ ਰਿਪਬਲਿਕਨ ਮੇਨ ਤੋਂ ਹੈਗੇ ਤੇ ਟੌਡ ਯੰਗ ਰਿਪਬਲਿਕਨ ਇੰਡੀਆਨਾ ਦੇ ਆ, ਉਹਨਾਂ ਨੇ ਅਨਾਊਂਸ ਕਰਤਾ ਵੀ ਉਹ ਗੈਬਰਟ ਦੀ ਸਪੋਰਟ ਕਰਨਗੇ। ਇਹ ਦੋਨੋਂ ਵੋਟਾਂ ਜਿਹੜੀਆਂ ਕਾਫੀ ਕਰੂਸ਼ੀਅਲ ਸੀਗੀਆਂ ਉਸ ਤੁਲਸੀ ਗੈਬਰਟ ਦੀ ਨੋਮੀਨੇਸ਼ਨ ਨੂੰ ਸੈਨੇਟ ਦੇ ਕੋਲ ਪਹੁੰਚਾਉਣ ਦੇ ਲਈ। ਕਹਿੰਦੇ ਵੀ ਜੇ ਕਮੇਟੀ ਦੀ ਵੋਟ ਸਰਵਾਈਵ ਕਰ ਜਾਂਦੀ ਆ ਤੁਲਸੀ ਗੈਬਰਟ, ਤੇ ਉਹ ਤੋਂ ਬਾਅਦ ਫਿਰ ਚਾਹੇ ਸਾਰੇ ਡੈਮੋਕ੍ਰੇਟਸ ਨਾ ਵੀ ਹੱਕ ਦੇ ਵਿੱਚ ਆਣ, ਤੇ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਦੇ ਨਾਲ ਤੁਲਸੀ ਗੈਬਰਟ ਦੀ ਡਾਇਰੈਕਟਰ ਆਫ ਇੰਟੈਲੀਜੈਂਸ ਦੀ ਜਿਹੜੀ ਕਨਫਰਮੇਸ਼ਨ ਆ ਉਹ ਆਲਮੋਸਟ ਕਨਫਰਮ ਹੀ ਆ ਫਿਰ। ਸੋ ਜਿਹੜੀ ਇਸੇ ਤਰ੍ਹਾਂ RFK ਰੋਬਰਟ ਕੈਨੇਡੀ ਜਿਹੜੇ ਆ ਉਹ ਕਨਫਰਮ ਹੋ ਚੁੱਕੇ ਆ ਕਮੇਟੀ ਚੋਂ। ਇਸੇ ਤਰ੍ਹਾਂ ਜੋ ਬੌਂਡੀ ਆ ਉਹ ਵੀ ਕਹਿੰਦੇ ਕਨਫਰਮ ਹੋਣ ਜਾ ਰਹੀ ਆ, ਤੇ ਕੈਸ਼ ਪਟੇਲ ਵੀ ਕਨਫਰਮ ਹੋ ਜਾਊਗਾ। ਇਹਦੇ ਸੰਬੰਧ ਦੇ ਵਿੱਚ ਟਰੰਪ ਦੇ ਜਿਹੜੇ ਇੱਕ ਐਡਵਾਈਜ਼ਰ ਆ ਉਹਨਾਂ ਨੇ ਇੱਕ ਨਿਊਜ਼ ਏਜੰਸੀ ਆ ਉਹਨਾਂ ਨੂੰ ਇਹ ਦੱਸਿਆ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਅੱਜ ਦੀ ਜਿਹੜੀ ਆਪਾਂ ਅਹਿਮ ਖਬਰ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਸੰਬੰਧਿਤ ਆ ਉਸ ਉੱਤੇ ਵੀ ਜਿਹੜੀ ਉਹ ਚਰਚਾ ਕਰਨੀ ਆ। ਸੋ ਆਪਾਂ ਨੂੰ ਇਹ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਦੂਸਰੇ ਕਾਰਜਕਾਲ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ ਬਹੁਤ ਹੀ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਹੈਗਾ ਆ। ਸੈਂਕੜੇ ਤੋਂ ਹਜ਼ਾਰਾਂ ਲੋਕ ਰੋਜ਼ਾਨਾ ਜਿਹੜੇ ਆ ਉਹ ਹਿਰਾਸਤ ਦੇ ਵਿੱਚ ਲਏ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ
ਹੁਣ ਤੱਕ ਕਈ ਉਡਾਨਾਂ ਜਿਹੜੀਆਂ ਆ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਪਹੁੰਚੀਆਂ ਡਿਪੋਟੀਆਂ ਦੇ ਨਾਲ, ਉਹਨਾਂ ਦੇ ਜਿਹੜੇ ਮੁਲਕ ਆ ਉੱਥੇ। ਸੋ ਇਸੇ ਹੀ ਸੰਬੰਧ ਦੇ ਵਿੱਚ ਪਹਿਲੀ ਜਿਹੜੀ ਭਾਰਤੀ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਇੱਥੇ ਰਹਿ ਰਹੇ ਆ, ਉਹਨਾਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾਊਗਾ, ਪਹਿਲੀ ਜਿਹੜੀ ਫਲਾਈਟ ਆ ਉਹ ਭਾਰਤ ਨੂੰ ਉਡਾਨ ਜਿਹੜੀ ਉਹ ਭਰ ਰਹੀ ਆ। ਅਮਰੀਕਾ ਦਾ ਮਿਲਟਰੀ ਪਲੇਨ ਉਹ ਇਸ ਜਹਾਜ਼ ਦੇ ਵਿੱਚ ਬਿਠਾ ਕੇ ਜਿਹੜੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਆ ਇੱਥੇ 200 ਤੋਂ ਵੱਧ ਉਹਨਾਂ ਦਾ ਆંકੜਾ ਜਿਹੜਾ ਉਹ ਦੱਸਿਆ ਜਾ ਰਿਹਾ ਆ, ਉਹਨਾਂ ਨੂੰ ਉੱਥੋਂ ਜਿਹੜਾ ਉਹ ਭਾਰਤ ਵਿੱਚ ਛੱਡ ਕੇ ਜਿਹੜੇ ਉਹ ਆਉਣਗੇ। ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਆ ਜਦ ਬੀਤੇ ਦਿਨਾਂ ਦੇ ਵਿੱਚ ਜਿਹੜਾ ਜੈ ਸ਼ੰਕਰ ਆ ਉਸਨੇ ਇਹ ਕਿਹਾ ਸੀਗਾ ਵੀ ਟਰੰਪ ਨੂੰ ਅਸੀਂ ਖੁਸ਼ ਕਰਨ ਦੇ ਲਈ, ਵੀ ਉਸਦੇ ਗੁੱਸੇ ਨੂੰ ਠੰਡਾ ਕਰਨ ਦੇ ਲਈ 18,000 ਜਿਹੜੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਇੱਥੇ ਅਮਰੀਕਾ 'ਚ ਰਹਿ ਰਹੇ ਆ ਉਹਨਾਂ ਨੂੰ ਲੈਣ ਦੇ ਲਈ ਰੈਡੀ ਹੈਗੇ ਆ। ਸੋ ਇਹ ਪਹਿਲਾ ਜਹਾਜ਼ ਡੈਪੋਟੇਸ਼ਨ ਫਲਾਈਟ, ਜਿਹੜੀ ਫਸਟ ਡੈਪੋਟੇਸ਼ਨ ਫਲਾਈਟ ਜਿਸ ਦੇ ਵਿੱਚ 200 ਤੋਂ ਵੱਧ ਭਾਰਤੀ ਮੂਲ ਦੇ ਲੋਕ ਨੇ, ਉਹਨਾਂ ਨੂੰ ਜਿਹੜਾ ਭਾਰਤ ਵਿੱਚ ਛੱਡਿਆ ਜਾਊਗਾ। ਤੇ ਇਹ ਜਹਾਜ਼ ਲਾਉਣਾ ਕਿੱਥੇ ਇਹਨਾਂ ਨੇ? ਅੰਮ੍ਰਿਤਸਰ ਏਅਰਪੋਰਟ ਦੇ ਉੱਤੇ। ਸੋ ਅੰਮ੍ਰਿਤਸਰ ਨੂੰ ਜਿਹੜੀ ਫਲਾਈਟ ਆ C-17 ਏਅਰਕ੍ਰਾਫਟ, ਅਮਰੀਕਾ ਦਾ ਜਿਹੜਾ ਮਿਲਟਰੀ ਏਅਰਕ੍ਰਾਫਟ ਆ, ਉਹ ਉੱਥੇ ਉਤਰਨ ਜਾ ਰਿਹਾ ਹੈਗਾ। ਜੀ ਬਿਲਕੁਲ, 200 ਤੋਂ ਵੱਧ ਭਾਰਤੀ ਮੂਲ ਦੇ ਲੋਕ ਆ ਜੋ ਕੱਲ ਇਹ ਜਹਾਜ਼ US ਦਾ ਮਿਲਟਰੀ ਦਾ ਜਿਹੜਾ ਪਹਿਲਾ ਜਹਾਜ਼ ਇੰਡੀਆ ਨੂੰ, ਜਿਹੜੇ ਇੱਥੇ ਲੋਕ ਜਿਹੜੇ ਫੜੇ ਗਏ ਸੀ ਅਨਡਾਕੂਮੈਂਟਡ ਆ ਜਾਂ ਜਿਨ੍ਹਾਂ ਦੇ ਕੋਈ ਚਾਰਜ ਲੱਗੇ ਸੀ, ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਜਾ ਰਿਹਾ ਹੈਗਾ। ਹਾਲਾਂਕਿ ਕਈ ਕਹਿ ਰਿਹਾ ਵੀ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਘੱਟ ਆ, ਪਰ ਕਿਉਂ ਅੰਮ੍ਰਿਤਸਰ ਉਤਾਰਿਆ ਜਾ ਰਿਹਾ ਇਹਦੇ ਬਾਰੇ ਹਜੇ ਨਹੀਂ ਪਤਾ ਲੱਗਾ। ਪਰ ਇੰਡੀਆ ਦੀ ਫੋਰਨ ਮਿਨਿਸਟਰ ਨੇ ਕੋਈ ਹਜੇ ਸਟੇਟਮੈਂਟ ਜਾਰੀ ਨਹੀਂ ਕੀਤੀ। ਉਧਰ ਭਾਰਤ ਦੇ ਵਿੱਚ ਲੋਕਾਂ ਦਾ ਗੁੱਸਾ ਕਾਫੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਉੱਤੇ ਆ ਵੀ ਇੱਕ ਪਾਸੇ ਤਾਂ ਤੁਸੀਂ ਬਾਰ-ਬਾਰ ਨਾਅਰੇ ਲਾਉਂਦੇ ਸੀ ਵੀ ਅਬ ਕੀ ਵਾਰ ਟਰੰਪ ਸਰਕਾਰ, ਟਰੰਪ ਹੋਣੀ ਸਾਡੇ ਬਹੁਤ ਕਲੋਜ਼ ਹੈਗੇ ਆ, ਤੇ ਉਧਰੋਂ 13 ਫਰਵਰੀ ਨੂੰ ਜੋ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਆ ਉਹ ਇੱਥੇ ਪਹੁੰਚ ਵੀ ਰਹੇ ਆ। ਟਰੰਪ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ, ਭਾਈ ਇਹ ਗੱਲਬਾਤ ਕਰ ਲੈਂਦੇ, ਕਿਉਂਕਿ ਇੰਡੀਆ ਦੀ ਇਕਨੋਮੀ ਨੂੰ ਬਹੁਤ ਵੱਡਾ ਅਸਰ ਪੈਣਾ ਆ। ਜਿਸ ਹਿਸਾਬ ਦੇ ਨਾਲ ਟਰੰਪ ਹੁਣੀ ਜਿੰਨੀ ਜੰਗੀ ਪੱਧਰ ਦੇ ਉੱਤੇ, ਇਹ ਪਹਿਲੀ ਵਾਰੀ ਹੋ ਰਿਹਾ ਵੀ ਮਿਲਟਰੀ ਦੇ ਜਹਾਜ਼ ਯੂਜ਼ ਹੋ ਰਹੇ ਹੈਗੇ ਆ। ਹਾਲਾਂਕਿ ਮਿਲਟਰੀ ਦੇ ਜਹਾਜ਼ ਦੇ ਰਾਹੀਂ ਇੱਕ ਬੰਦੇ ਨੂੰ ਡਿਪੋਰਟ ਕਰਨ ਦੇ ਲਈ $4700 ਦੇ ਕਰੀਬ ਖਰਚਾ ਆ ਰਿਹਾ। ਯੂਜ਼ਲੀ ਪਹਿਲਾਂ ਚਾਰਟਰ ਫਲਾਈਟਸ ਦੇ ਰਾਹੀਂ ਉਹ ਵੀ ਡਿਪੋਰਟ ਕੀਤਾ ਹਰਜੋਤ ਸਿੰਘ ਜਾਂਦਾ ਜੀ ਸੀ। ਤਾਂ ਵੀ ਜਿਹੜੇ ਲੈਟਿਨ ਅਮਰੀਕਾ 'ਚ, ਇਹ ਤਾਂ ਹੁਣ ਦੂਰ ਹੈ ਤੇ ਜ਼ਿਆਦਾ ਖਰਚਾ ਆਊਗਾ। ਜੀ, ਸੋ ਇਹ ਜਿਹੜੀ ਫਲਾਈਟ ਗਈ ਹੈਗੀ ਹੈ ਜਰਮਨ ਦੇ ਵਿੱਚ, ਇਹਨਾਂ ਨੇ ਰੀਫਿਊਲ ਕਰਨਾ ਸੀ, ਉਹ ਤੋਂ ਬਾਅਦ ਫਿਰ ਅੰਮ੍ਰਿਤਸਰ ਇਹ ਫਲਾਈਟ ਪਹੁੰਚਣੀ ਆ। ਸੋ ਉਹਦੇ ਕਰਕੇ ਹੁਣ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਅਪਸੈਟ ਆ ਵੀ ਇੰਨੇ ਲੱਖਾਂ ਰੁਪਈਏ ਲਾ ਕੇ ਅਸੀਂ ਉੱਥੇ ਪਹੁੰਚੇ ਸੀ ਤੇ ਹੁਣ ਸਾਨੂੰ ਡਿਪੋਰਟ ਕੀਤਾ ਜਾ ਰਿਹਾ ਆ, ਤੇ ਭਾਰਤ ਦੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਕੀਤੀ। ਹਾਲਾਂਕਿ ਇੰਡੀਅਨ ਫੋਰਨ ਮਿਨਿਸਟਰ ਨੇ H-1 ਵੀਜ਼ੇ ਦੇ ਸੰਬੰਧ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਹੈਗੀ ਆ, ਭਈ ਉਹ ਜਿਹੜੇ ਵੀਜ਼ੇ ਆ ਏਦਾਂ ਹੀ ਚੱਲਦੇ ਰਹਿਣੇ ਚਾਹੀਦੇ ਆ। ਪਰ ਇਕਨੋਮਿਸਟ ਇਹ ਕਹਿ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਇਹ ਕਿਹਾ ਵੀ 7.5 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹ ਇਸ ਦੇ ਵਿੱਚ ਆ ਸਕਦੇ ਆ। 18,000 ਤਾਂ ਪੱਕੇ ਹੀ ਆ, ਉਹ ਨਹੀਂ ਕਿਹਾ ਵੀ ਜਿਹੜੇ 18,000 ਤਾਂ ਆਲਰੇਡੀ ਉਹਨਾਂ ਨੇ ਮੈਂਸ਼ਨ ਕਰ ਚੁੱਕੇ ਆ ਵੀ ਜਿਹੜੇ ਕਿਸੇ ਦੇ ਕ੍ਰਿਮੀਨਲ ਰੈਕੋਰਡ ਆ, ਕਿਸੇ ਦੇ ਡਿਪੋਰਟੇਸ਼ਨ ਲੱਗ ਚੁੱਕੀ ਹੈਗੀ ਆ। ਸੋ ਉਹ ਤਾਂ ਜਾਣੇ ਆ, ਉਹਦਾ ਇਕਨੋਮੀ ਦੇ ਉੱਤੇ ਕਿੰਨਾ ਵੱਡਾ ਜਿਹੜਾ ਅਸਰ ਪੈਣਾ, ਖਾਸ ਕਰਕੇ ਹਰਿਆਣਾ, ਪੰਜਾਬ, ਗੁਜਰਾਤ, ਜਿੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਲੀਗਲੀ ਪਹੁੰਚੇ ਹੈਗੇ ਆ। ਸੋ ਪਿਛਲੇ ਹਫ਼ਤੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਤਾਂ ਇੱਥੋਂ ਤੱਕ ਸਟੇਟਮੈਂਟ ਦੇ ਦਿੱਤੀ ਸੀ ਵੀ ਮੈਂ ਫਰਮਲੀ ਅਪੋਜ਼ ਆ ਇਲੀਗਲ ਮਾਈਗ੍ਰੇਸ਼ਨ ਦੇ, ਤੇ ਕਹਿੰਦੇ ਵੀ ਸਪੈਸ਼ਲੀ ਇਟਸ ਲਿੰਕ ਟੂ ਅਦਰ ਫਾਰਮ ਆਫ ਆਰਗੇਨਾਈਜ਼ਡ ਕ੍ਰਾਈਮ। ਵੀ ਤੁਹਾਨੂੰ ਕਿੱਦਾਂ ਪਤਾ ਵੀ ਆਰਗੇਨਾਈਜ਼ਡ ਕ੍ਰਾਈਮ ਆ? ਇਹਦਾ ਮਤਲਬ ਵੀ ਪਾਸਪੋਰਟ ਤਾਂ ਤੁਸੀਂ ਇਸ਼ੂ ਕੀਤੇ ਆ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਦੂਜੇ ਇਹ ਪਹਿਲੀ ਫਲਾਈਟ ਜਿਹੜੀ ਆ ਇੰਡੀਆ ਨੂੰ ਜਾ ਰਹੀ ਹੈਗੀ ਆ 200 ਤੋਂ ਵੱਧ ਲੋਕਾਂ ਦੀ। ਦੂਸਰੇ ਪਾਸੇ ਸੈਲਵਾਡੋਰ ਦੀ ਸਰਕਾਰ ਨਾਲ ਅਮਰੀਕਾ ਦੀ ਸਰਕਾਰ ਨੇ ਗੱਲਬਾਤ ਕਰ ਰਹੀ ਆ। ਉਹ ਕਹਿੰਦੇ ਆ ਵੀ ਜਿਹੜੇ ਸਿਟੀਜ਼ਨ ਵੀ ਹੈਗੇ ਆ ਕ੍ਰਾਈਮ ਦੇ ਵਿੱਚ ਫਸੇ ਹੈਗੇ ਆ, ਉਹਨਾਂ ਨੂੰ ਵੀ ਉਹ ਸੈਲਵਾਡੋਰ ਦੀ ਜੇਲ੍ਹ ਵਿੱਚ ਰੱਖਣਗੇ। ਸੈਲਵਾਡੋਰ ਦੇ ਵਿੱਚ ਇੱਕ ਜੇਲ੍ਹ ਆ, ਬਹੁਤ ਹੀ ਦੁਨੀਆ ਦੀ ਖਤਰਨਾਕ ਜੇਲ੍ਹ ਆ, ਜਿੱਥੇ ਜਿਹੜੇ ਗੈਂਗਸਟਰ ਆ, ਜਿਹੜੇ ਸਭ ਤੋਂ ਖਤਰਨਾਕ ਗੈਂਗਸਟਰ ਆ, ਉਹਨਾਂ ਨੂੰ ਰੱਖਿਆ ਜਾਂਦਾ। ਉਹਦੀ ਡਾਕੂਮੈਂਟਰੀ ਵੀ ਇੱਕ ਬਹੁਤ ਵਧੀਆ ਹੈਗੀ ਆ, ਜੇ ਆਪਣੇ ਸਰੋਤਿਆਂ ਨੇ ਟਾਈਮ ਲੱਗਾ ਜ਼ਰੂਰ ਦੇਖਿਓ। ਮੈਂ ਪਿਛਲੇ ਦਿਨਾਂ 'ਚ ਦੇਖੀ ਸੀ ਵੀ ਕਿੱਦਾਂ ਦੀ ਹਾਈ ਸਿਕਿਉਰਿਟੀ ਉਹ ਜੇਲ੍ਹ ਉੱਤੇ ਹੈਗੀ ਆ।
ਸੋ ਪਰ ਇਹ ਇੱਕ ਲੀਗਲ ਇਸ਼ੂ ਬਣੂਗਾ ਭਾਈ, ਤੁਸੀਂ ਚਲੋ ਠੀਕ ਆ, ਇਲੀਗਲ ਤਾਂ ਉੱਥੇ ਡਿਪੋਰਟ ਕਰ ਦਿਓ, ਪਰ ਤੁਸੀਂ ਹੁਣ ਸਿਟੀਜ਼ਨ ਵੀ ਉੱਥੇ ਉਸ ਜੇਲ੍ਹ 'ਚ, ਕਿਉਂਕਿ ਫਿਰ ਪੈਸੇ ਬਚਾਉਣੇ ਚਾਹੁੰਦੇ ਹੋਣੇ ਆ ਨਾ, ਵੀ ਉਹ ਉਹਨਾਂ ਦਾ ਸਸਤੀ ਡੀਲ ਹੋ ਗਈ ਹੋਣੀ ਆ, ਵੀ ਉੱਥੇ ਖਰਚਾ ਜਿਹੜਾ ਇਹਨੂੰ ਘੱਟ ਲੱਗੂਗਾ। ਕਨਸੈਂਟ੍ਰੇਸ਼ਨ ਕੈਂਪ ਕਹਿੰਦੇ ਆ ਜੀ। ਇਹ ਫਿਰ ਹੱਕਾਂ ਦੀ ਉਲੰਘਣਾ ਹੁੰਦੀ ਹੈ ਇਸ ਚੀਜ਼ ਦੇ ਵਿੱਚ। ਸੋ ਮੋਸਟ ਪ੍ਰੋਬਬਲੀ ਇਹਦੇ ਉੱਤੇ ਤਾਂ ਕੇਸ ਚੱਲੂਗਾ ਵੀ ਸਿਟੀਜ਼ਨ ਨੂੰ ਤੁਸੀਂ ਉੱਥੇ ਲੈ ਕੇ ਜਾਣਾ ਹੈਗਾ। ਪਰ ਇਹ ਹੋਇਆ ਜਿੱਦਾਂ ਹੁਣ ਵੈਨਜ਼ੂਏਲਾ ਨੇ ਕਹਿਤਾ ਵੀ ਅਸੀਂ ਆਪਣੇ ਬੰਦੇ ਨਹੀਂ ਲੈਣੇ ਹੈਗੇ, ਸੋ ਵੈਨਜ਼ੂਏਲਾ ਦੇ ਜਿਹੜੇ ਲੋਕ ਡਿਪੋਰਟ ਹੋਊਗੇ ਉਹ ਸੈਲਵਾਡੋਰ ਉਹ ਪਹੁੰਚਾਏ ਜਾਊਗੇ। ਉਹ ਜੇਲ੍ਹ ਹੀ ਇੰਨੀ ਖਤਰਨਾਕ ਆ, ਜਿੱਥੇ ਕਿਸੇ ਨੇ 10 ਕਤਲ ਕੀਤੇ ਹੋ ਆ, 20 ਕਤਲ ਕੀਤੇ ਹੋ ਆ, ਇਦਾਂ ਦੇ ਜਿਹੜੇ MS-13 ਗੈਂਗ ਮੈਂਬਰ ਆ, ਉਹ ਉੱਥੇ ਮੈਜੋਰਟੀ 'ਚ ਉੱਥੇ ਹੈਗੇ ਆ। ਸੋ ਉਦਾਂ ਦੀ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਇੱਕ ਆਮ ਬੰਦੇ ਨੂੰ ਜਿਹੜਾ ਇਲੀਗਲੀ ਬਾਰਡਰ ਕ੍ਰਾਸ ਕਰਕੇ ਆ ਗਿਆ ਉਹਨੂੰ ਪਹੁੰਚਾਉਂਗੇ, ਤੇ ਉਹ ਨੈਚੁਰਲੀ ਬੰਦਾ ਕਹੂਗਾ ਭਾਈ ਮੈਨੂੰ ਤਾਂ ਕਿਸੇ ਤਰ੍ਹਾਂ ਚਾੜ ਦਿਓ, ਛੱਡ ਦਿਓ ਇੱਥੋਂ, ਵੀ ਮੈਂ ਆਪ ਹੀ ਚੱਲ ਜਾਣਾ ਵਾਪਸ, ਹਨਾ, ਉੱਥੇ ਦੀ ਜੇਲ੍ਹ 'ਚ ਪਹੁੰਚਣ ਨਾਲੋਂ। ਜੀ ਹਰਜੋਤ ਸਿੰਘ ਜੀ, ਜਿਹੜੀ ਪਹਿਲੀ ਗੱਲ ਆ ਉਸ ਦੇ ਵਿੱਚ ਗੱਲ ਕਰਦੇ ਜਾਈਏ, ਜਿਹੜੀ ਰਿਪੋਰਟਸ ਆ ਰਹੀਆਂ ਆ ਵੀ ਜਿਹੜੇ ਗੈਰ ਕਾਨੂੰਨੀ ਜਿਹੜੇ ਆ ਇੱਥੇ ਰਹਿ ਰਹੇ ਭਾਰਤੀ ਜਿਹੜੇ ਪ੍ਰਵਾਸੀ ਆ, 205 ਕਹਿੰਦੇ ਵੀ ਇਲੀਗਲ ਇਮੀਗ੍ਰੈਂਟਸ ਉਹ ਇੱਥੇ ਆਉਣਗੇ। ਇਹ ਰਿਪੋਰਟ ਕੀਤਾ ਜਾ ਰਿਹਾ ਇੰਡੀਆ ਦੀਆਂ ਅਖਬਾਰਾਂ ਦੇ ਵਿੱਚ ਵੀ ਇਹਨਾਂ ਵਿੱਚੋਂ ਬਹੁਤੇ ਪੰਜਾਬ ਤੇ ਉਸਦੇ ਨੇੜਲੇ ਸੂਬਿਆਂ ਦੇ। ਨੇੜਲੇ ਸੂਬੇ ਦਾ ਮਤਲਬ ਹਰਿਆਣਾ ਹੀ ਹੋਇਆ, ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਜਾਂ ਇਹ ਹੈਗਾ ਕਹਿੰਦੇ ਵੀ ਉਹ ਸਭ ਤੋਂ ਜ਼ਿਆਦਾ ਜਿਹੜੇ ਆ ਉੱਥੇ ਲੈ ਕੇ ਜਾ ਰਹੇ ਆ। ਆਉਂਦਿਆਂ ਨੂੰ ਦੇਖੋ ਵੀ ਫਲਾਈਟ ਕਿੱਦਣ ਉੱਥੇ ਪਹੁੰਚਣੀ ਆ। ਤਕਰੀਬਨ 20 ਘੰਟੇ ਪਹਿਲੋਂ ਦੀ ਖਬਰ ਆ, 24 ਘੰਟੇ ਤੋਂ ਵੱਧ ਜਿਹੜੇ ਉਹਨਾਂ ਨੂੰ ਲੱਗਣੇ ਸੀ। ਜਿੱਦਾਂ ਤੁਸੀਂ ਕਿਹਾ ਵੀ ਉਹਨੇ ਜਹਾਜ਼ ਨੇ ਇੱਕ ਥਾਂ ਤੇ ਪਾਣੀ ਪੂਣੀ ਵੀ ਪੀਣਾ ਤੇ ਆਪਣਾ ਜਰਮਨ ਦੇ ਵਿੱਚ ਉਹਨਾਂ ਨੇ ਗੈਸ ਵੀ ਜਿਹੜੀ ਉਹ ਭਰਨੀ ਆ। ਬਹੁਤ ਸਾਰੇ ਆਪਾਂ ਨੂੰ ਪਤਾ ਵੀ ਉੱਥੋਂ ਜਿਹੜੇ ਆਉਂਦੇ ਆ ਡੋਂਕੀ ਰੂਟ ਜਿਹੜੇ ਉਹ ਲਾ ਕੇ ਭਾਰਤ ਤੋਂ ਜਿਹੜੇ ਲੱਖਾਂ ਰੁਪਈਏ ਲਾ ਕੇ ਇੱਥੇ ਜਿਹੜੇ ਉਹ ਪਹੁੰਚਦੇ ਆ, ਤੇ ਹੁਣ ਜਿਹੜੇ ਫਸੇ ਆ, ਜਿਹੜੇ ਫੜੇ ਗਏ ਆ, ਉਹ ਹੁਣ ਡਿਪੋਰਟ ਹੋਣ ਜਾ ਰਹੇ ਆ। DGP ਜਿਹੜੇ ਗੌਰਵ ਯਾਦਵ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਮੀਟਿੰਗ ਦੇ ਵਿੱਚ ਇਸ ਬਾਬਤ ਗੱਲਬਾਤ ਆਲਰੇਡੀ ਕੀਤੀ ਹੈਗੀ ਆ। ਪ੍ਰਾਈਮ ਮਿਨਿਸਟਰ ਜਿਹੜਾ ਮੁੱਖ ਮੰਤਰੀ ਆ ਉੱਥੇ ਦਾ ਭਗਵੰਤ ਮਾਨ ਪੰਜਾਬ ਦਾ, ਉਹ ਕਹਿੰਦੇ ਵੀ ਅਸੀਂ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਉਹਨਾਂ ਨੂੰ ਅਸੀਂ ਰਿਸੀਵ ਕਰਾਂਗੇ ਤੇ ਉਹਨਾਂ ਦੇ ਲਈ ਕਾਊਂਟਰ ਜਿਹੜੇ ਆ ਉਹ ਬਣਾਉਣ ਜਾ ਰਹੇ ਆ। ਇਹ ਫਲਾਈਟ ਵੀ ਹਰਜੋਤ ਸਿੰਘ ਜੀ ਉਦਣ ਉੱਥੇ ਪਹੁੰਚ ਰਹੀ ਹੈ ਜਿੱਦਣ ਦਿੱਲੀ ਦੀਆਂ ਨਾਲ ਦੇ ਨਾਲ ਇਲੈਕਸ਼ਨ ਹੈਗੀਆਂ ਆ। ਤੇ ਇਹ ਕਹਿੰਦੇ ਵੀ ਸੈਂਟਰ ਦੇ ਨਾਲ ਅਸੀਂ ਟੱਚ ਦੇ ਵਿੱਚ ਆ। ਇੱਥੋਂ ਇੱਕ ਚੀਜ਼ ਜਿਹੜੀ ਜ਼ਰੂਰ ਆ ਹੁਣ, ਕਿਉਂਕਿ ਰਿਪੋਰਟਸ ਇਹ ਵੀ ਆ ਰਹੀਆਂ ਵੀ ਕਹਿੰਦੇ ਵੀ ਪੰਜਾਬੀ ਇਸ ਦੇ ਵਿੱਚ ਘੱਟ ਆ, ਪਰ ਇਹ ਭਾਰਤੀ ਮੀਡੀਆ ਦਿਖਾ ਰਿਹਾ ਵੀ ਉੱਥੇ ਜ਼ਿਆਦਾ ਆ। ਚਲੋ ਹੋਣਗੇ ਜਿੰਨੇ ਵੀ ਹੋਣਗੇ, ਪਰ ਅੰਮ੍ਰਿਤਸਰ ਜਹਾਜ਼ ਦਾ ਜਿਹੜਾ ਜਾਣਾ, ਦਿੱਲੀ ਜਿਹੜਾ ਉਹ ਨਾ ਉਤਰਨਾ, ਇਹਦਾ ਇੱਕ ਹੀ ਸੰਕੇਤ ਆ ਇਸ ਚੀਜ਼ ਦੇ ਵਿੱਚ ਦਿਖਾਉਣ ਦੇ ਲਈ ਪੂਰੇ ਭਾਰਤ ਨੂੰ ਵੀ ਤੇ ਪੂਰੀ ਦੁਨੀਆ ਨੂੰ ਵੀ ਸਿਰਫ ਪੰਜਾਬੀ ਹੀ ਆਉਂਦੇ ਆ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ। ਵੀ ਇਹ ਇੱਕ ਹੋਰ ਬਦਨਾਮ ਕਰਨ ਦਾ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਢੰਗ ਜਿਹੜਾ ਉਹ ਦਿਖਾਇਆ ਜਾ ਰਿਹਾ। ਜਦੋਂ ਤਾਂ ਕਹਿੰਦੇ ਵੀ ਕਮਰਸ਼ੀਅਲ ਫਲਾਈਟਾਂ ਉੱਧਰ ਅੰਮ੍ਰਿਤਸਰ ਨੂੰ ਚਲਾਓ, ਉਹ ਇਹਨਾਂ ਤੋਂ ਚੱਲਦੀਆਂ ਨਹੀਂ ਆ, ਪਰ ਆ ਮਿਲਟਰੀ ਵਾਲਾ ਜਹਾਜ਼ ਡਿਪੋਰਟ ਕਰਨ ਵਾਲਾ ਉਹ ਇਹਨਾਂ ਦੇ ਝੱਟ ਦੇਣੀ ਉੱਥੇ ਜਿਹੜਾ ਉਹ ਲਵਾਉਣ ਜਿਹੜਾ ਉਹ ਲੱਗੇ ਹੈਗੇ ਆ। ਨਹੀਂ ਕੀ ਗੱਲ ਹੁਣ ਨਹੀਂ ਇਹਨਾਂ ਨੂੰ ਲੱਗਦਾ ਵੀ ਬਾਰਡਰ ਤੇ ਲੱਗ ਗਿਆ ਤੇ ਉੱਥੇ ਇਹਨੂੰ ਇਸ ਦੇ ਵਿੱਚ ਜਿਹੜਾ ਉਹ ਖਤਰਾ ਜਿਹੜਾ ਉਹ ਹੋਊਗਾ, ਜਿਹੜਾ ਬਾਕੀ ਚੀਜ਼ਾਂ ਦੇ ਵਿੱਚ ਆਧਾਰ ਬਣਾਇਆ ਜਾਂਦਾ ਹੈਗਾ ਆ। ਸੋ ਜਿਹੜੇ ਹੈਗੇ ਨੇ ਵੱਖ-ਵੱਖ ਉੱਥੋਂ ਦੇ ਸਿਆਸਤਦਾਨ, ਉਹ ਚੀਜ਼ ਜਿਹੜੀ ਉਹ ਕਹਿ ਰਹੇ ਆ ਵੀ ਭਾਈ ਇਹ ਬਹੁਤ ਇੱਕ ਖਤਰਨਾਕ ਇਸ਼ੂ ਹੈਗਾ ਆ, ਵੀ ਇਹ ਕਹਿੰਦੇ ਵੀ ਬੜਾ ਸੀਰੀਅਸ ਜਿਹੜਾ ਇਸ਼ੂ ਆ। ਜੈ ਸ਼ੰਕਰ ਹਾਮੀ ਭਰ ਕੇ ਆਇਆ 18,000 ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲੈਣ ਦੇ ਲਈ। ਟਰੰਪ ਹੁਣਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਵੀ 7 ਲੱਖ ਤੋਂ ਵੱਧ, 7.5 ਲੱਖ ਤੋਂ ਵੱਧ ਗੈਰ ਕਾਨੂੰਨੀ ਭਾਰਤੀ ਜਿਹੜੇ ਇੱਥੇ ਰਹਿੰਦੇ ਆ। ਕਿ ਗੁਜਰਾਤ ਨੂੰ ਵੀ ਇਦਾਂ ਦੀਆਂ ਫਲਾਈਟਾਂ ਜਿਹੜੀਆਂ ਉਹ ਜਾਣਗੀਆਂ, ਕਿਉਂਕਿ ਗੁਜਰਾਤੀ ਵੀ ਇੱਥੇ ਬਹੁਤ ਨੇ ਇਸ। ਕਿਉਂਕਿ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਇਮੀਗ੍ਰੇਸ਼ਨ ਦੇ ਬਾਬਤ ਖਬਰਾਂ ਆਈਆਂ ਸੀ ਉਹਦੇ ਚ ਇਹ ਸੀ ਕਿ ਗੁਜਰਾਤੀ ਪੰਜਾਬੀਆਂ ਨਾਲੋਂ ਵੱਡੀ ਗਿਣਤੀ ਪੋਲੀਟੀਕਲ ਸਾਈਕਲ ਅਪਲਾਈ ਕਰਦੇ ਆ। ਸਹੀ ਗੱਲ ਆ। ਸੋ ਮੈਂ ਕੱਲ ਦੇਖ ਰਿਹਾ ਸੀ ਬਹੁਤ ਸਾਰੇ ਕਈ ਟਿਕਟੌਕ ਤੇ ਮਾਰਿਆ ਵੀ ਪੰਜਾਬੀਆਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ, ਪੰਜਾਬੀਆਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤੇ ਆ ਜਾਂ ਹਰਿਆਣਵੀਆਂ ਨੇ। ਇਹ ਨਾ ਤੁਸੀਂ ਸੋਚੋ ਭਾਈ, ਕਹਿੰਦੇ ਵੀ ਜਿਹੜੀ A-17 에ਅਰਕ੍ਰਾਫਟ ਹੈ ਪਹਿਲੀ ਫਲਾਈਟ ਜਾ ਰਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਧੜਾ ਧੜ ਕਹਿੰਦੇ ਹੋਰ ਫਲਾਈਟਸ ਜਾਣਗੀਆਂ। ਸੋ ਇਹ ਹੋ ਸਕਦਾ ਲੋਕ ਇਹ ਪਹਿਲਾਂ ਦੇ ਜਿਹੜੇ ਅਰੈਸਟ ਕੀਤੇ, ਇਹ ਸੈਨ ਐਂਟੋਨੀਓ ਟੈਕਸਸ ਤੋਂ ਚੱਲੀ ਆ ਫਲਾਈਟ, 3 ਵਜੇ ਚੱਲੀ ਸੀ ਉੱਥੋਂ, ਤੇ ਹੁਣ ਅੰਮ੍ਰਿਤਸਰ ਇਹ ਪਹੁੰਚੂਗੀ। ਰਸਤੇ 'ਚ ਰੈਮਸਟੇਨ ਜਰਮਨੀ ਦੇ ਵਿੱਚ ਰੀਫਿਲਿੰਗ ਦੇ ਲਈ ਇਹ ਜਹਾਜ਼ ਜੋ ਆ ਉਹ ਰੋਕਿਆ ਗਿਆ ਸੀ, ਤੇ ਉੱਥੇ ਜਿਹੜੀ ਆ ਰੀਫਿਊਲ ਇਸ ਨੂੰ ਕੀਤਾ ਗਿਆ ਸੀ। ਨਿਊਯਾਰਕ ਟਾਈਮਜ਼ ਨੇ ਇਹ ਕਿਹਾ ਆ ਵੀ ਮਿਲਟਰੀ ਦੇ ਜਿਹੜੇ ਪਲੇਨ ਆ ਉਹ ਲੈਟਿਨ ਅਮਰੀਕਾ ਨੂੰ ਵੀ ਗਏ ਆ ਹਜੇ ਪਹਿਲਾਂ, ਤੇ ਪਹਿਲਾ ਜਿਹੜਾ ਆ ਏਸ਼ੀਅਨ ਕੰਟਰੀ ਇੰਡੀਆ ਦੇ ਵਿੱਚ ਇਹ ਜਹਾਜ਼ ਜਾ ਰਿਹਾ ਹੈਗਾ। ਪੈਂਟਾਗਨ ਨੇ ਕਿਹਾ ਵੀ ਹੁਣ ਤੱਕ 500 ਮਾਈਗ੍ਰੈਂਟ ਜਿਹੜੇ ਆ ਐਲ ਪਾਸੋ ਟੈਕਸਸ ਤੇ ਸੈਨ ਡੀਗੋ ਕੈਲੀਫੋਰਨੀਆ ਏਰੀਏ ਦੇ ਵਿੱਚੋਂ ਫੜੇ ਗਏ ਆ, ਜਿਹੜੇ ਡਿਪੋਰਟ ਕੀਤੇ ਜਾ ਰਹੇ ਆ।
ਗੋਟਾਮਾਲਾ ਨੂੰ, ਪੈਰੂ ਨੂੰ, ਹੌਂਡੂਰਾਸ ਨੂੰ। ਇਹ ਜਿਹੜੇ ਆ ਬਲੂਮਬਰਗ ਨਿਊਜ਼ ਇਹ ਰਿਪੋਰਟ ਕਰ ਰਹੀ ਆ ਵੀ 18,000 ਭਾਰਤ ਵਾਲਿਆਂ ਨੇ ਕਨਫਰਮ ਕਰ ਲਿਆ ਵੀ ਜਿਹੜੇ ਯੂਐਸ ਦੇ ਵਿੱਚ ਇਲੀਗਲੀ ਆ। ਪਰ ਅਮਰੀਕਾ ਵਾਲੇ ਤਾਂ ਇਹ ਵੀ ਕਹਿ ਰਿਹਾ ਵੀ 7.5 ਲੱਖ ਦੇ ਕਰੀਬ 7,25,000 ਦੇ ਕਰੀਬ illegal immigrants from India they live in USA, making it the third largest population of unauthorized immigrants after Mexico ਤੇ El Salvador। ਸੋ ਪਹਿਲੇ ਨੰਬਰ ਤੇ ਮੈਕਸੀਕੋ ਆ, ਦੂਜੇ ਤੇ ਐਲ ਸੈਲਵਾਡੋਰ ਆ, ਤੀਜੇ ਦੇ ਉੱਤੇ ਭਾਰਤ ਆ। ਇਹ ਜਿਹੜਾ ਡਾਟਾ ਆ ਪਿਊ ਰਿਸਰਚ ਸੈਂਟਰ ਦਾ ਹੈਗਾ ਆ, ਤੇ ਇਹ ਡਾਟਾ ਵੀ ਨਾ ਸਨ 2022 ਦਾ। ਰਾਜਕਨਵੀਰ ਸਿੰਘ, ਪਿਛਲੇ 2 ਸਾਲਾਂ ਦੇ ਵਿੱਚ ਜਿੰਨੀ ਵੱਡੀ ਗਿਣਤੀ 'ਚ ਲੋਕ ਆਏ ਆ, ਉਹ ਇਹਦੇ ਵਿੱਚ ਹੋਰ ਤੁਸੀਂ ਕਿੰਨੇ ਐਡ ਕਰ ਸਕਦੇ ਹੈਗੇ ਆ। ਬਿਲਕੁਲ, ਤਸਵੀਰਾਂ ਦੇਖੀਆਂ ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ ਪਹਿਲੇ ਦਿਨ ਹੀ ਇਮੀਗ੍ਰੇਸ਼ਨ ਦੀ ਫਲਾਈਟ ਜਿਹੜੀ ਉਹ ਜਾਣੀ ਸੀ, ਕਿਸ ਤਰੀਕੇ ਨਾਲ ਲੱਕ ਤੇ ਸੰਗਲ ਬੰਨ ਕੇ, ਹੱਥਾਂ 'ਚ ਸੰਗਲ ਬੰਨ ਕੇ, ਪੈਰਾਂ 'ਚ ਸੰਗਲ ਬੰਨ ਕੇ, ਤੇ ਆ ਜਿਹੜਾ ਮਿਲਟਰੀ ਜਹਾਜ਼ ਦੇ ਵਿੱਚ ਸਾਰਿਆਂ ਦਾ ਇਹੀ ਇਸੇ ਸਲੂਕ ਦੇ ਨਾਲ ਕਹਿੰਦੇ ਵੀ ਲੈ ਕੇ ਜਾਂਦੇ ਆ। ਜਿਹੜਾ NRI ਅਫੇਅਰ ਦਾ ਮਿਨਿਸਟਰ ਉੱਥੇ ਕੁਲਦੀਪ ਧਾਲੀਵਾਲ, ਉਹ ਕਹਿੰਦੇ ਵੀ ਅਸੀਂ ਬੜੀ ਨਿਰਾਸ਼ ਆ ਵੀ US ਨੇ ਇਹ ਡਿਸੀਜਨ ਲਿਆ ਇਹਨਾਂ ਲੋਕਾਂ ਨੂੰ ਡਿਪੋਰਟ ਕਰਨ ਦਾ। ਕਹਿੰਦੇ ਵੀ ਇਹਨਾਂ ਨੇ US ਦੀ ਇਕਨੋਮੀ ਦੇ ਵਿੱਚ ਕੰਟਰੀਬਿਊਸ਼ਨ ਕੀਤੀ ਆ, ਇਹਨਾਂ ਨੂੰ ਇਨਫੈਕਟ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਚਾਹੀਦੀ ਸੀ, ਡਿਪੋਰਟ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ। ਭਾਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਡੋਨਲਡ ਟਰੰਪ ਤੇ ਉਹਨਾਂ ਦਾ ਪ੍ਰਸ਼ਾਸਨ ਇਸ ਟਾਈਮ ਹਰ ਉਸ ਬੰਦੇ ਨੂੰ ਇਲੀਗਲ ਮੰਨਦਾ ਆ, ਚਾਹੇ ਉਹਨੇ ਇੱਥੇ ਆ ਕੇ ਕ੍ਰਾਈਮ ਕੀਤਾ ਵੀ ਹੈ ਜਾਂ ਨਹੀਂ ਕੀਤਾ, ਅਸਾਈਲਮ ਲੱਗਾ ਵੀ ਹੈ ਜਾਂ ਨਹੀਂ ਲੱਗਾ। ਪਿਛਲੇ ਵੀਕਐਂਡ ਦੇ ਉੱਤੇ ਜਿਹੜੇ ਵਕੀਲ ਟਿਰਕੀਆਣਾ ਹੁਣਾਂ ਨੇ ਕਲੀਅਰ ਕੀਤਾ ਸੀ ਵੀ ਜੇ ਤੁਹਾਡੇ 2 ਸਾਲ ਦੇ ਵਿੱਚ ਦਾ ਵਕਤ ਹੈਗਾ ਆ ਅਸਾਈਲਮ ਅਪਲਾਈ ਕੀਤੇ ਨੂੰ, 2 ਸਾਲ ਤੋਂ ਉੱਤੇ ਦਾ ਸਮਾਂ ਨਹੀਂ ਹੋਇਆ, ਤੇ ਜੇ ਵੀ ਤੁਸੀਂ ਉਹਨਾਂ ਦੇ ਵੀ ਹੱਥੇ ਆਉਂਦੇ ਆ ਤਾਂ ਤੁਹਾਨੂੰ ਵੀ ਡਿਪੋਰਟ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਖਤਰਨਾਕ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਆ ਵੀ ਅਸਾਈਲਮ ਅਪਲਾਈ ਕੀਤਾ ਜਾਂ ਨਹੀਂ ਕੀਤਾ ਆ। ਹੁਣ ਹੌਲੀ ਜਿਹੜਾ ਚੀਜ਼ ਇਸ ਦੇ ਵਿੱਚ ਕਲੀਅਰ ਜਿਹੜੀ ਉਹ ਹੋ ਰਹੀ ਹੈਗੀ ਆ। ਹਰਿਆਣੇ ਮੂਲ ਦੇ ਬਹੁਤ ਸਾਰੇ ਲੋਕ ਇੱਥੇ ਰੀਸੈਂਟਲੀ ਅਮਰੀਕਾ ਦੇ ਵਿੱਚ ਆਉਣੇ ਜਿਹੜੇ ਉਹ ਸ਼ੁਰੂ ਹੋਏ ਆ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਫਲਾਈਟ ਦੇ ਬਾਰੇ ਦੱਸਿਆ ਵੀ ਪੰਜਾਬ ਤੇ ਜਿਹੜੇ ਗਵਾਂਢੀ ਸੂਬਿਆਂ ਦੇ ਜਿਹੜੇ ਲੋਕ ਆ, ਕਿਉਂਕਿ ਉੱਥੋਂ ਦੇ ਜ਼ਿਆਦਾ ਫੜੇ ਆ, ਅਸੀਂ ਇਸ ਲਈ ਅੰਮ੍ਰਿਤਸਰ ਨੂੰ ਜਿਹੜੀ ਇਹ ਫਲਾਈਟ ਲਾ ਰਹੇ ਹੈਗੇ ਆ। 5,000 ਮਾਈਗ੍ਰੈਂਟਸ ਜਿਹੜੇ ਇਮੀਗ੍ਰੈਂਟਸ ਆ ਉਹ US ਦੇ ਵਿੱਚ ਇਸ ਟਾਈਮ ਅਲ ਪਾਸੋ ਟੈਕਸਸ ਤੇ ਸੈਨ ਡਿਏਗੋ 'ਚ ਉਹਨਾਂ ਨੇ ਫੜ ਕੇ ਰੱਖੇ ਆ, ਜਿਹੜੇ ਫਲਾਈਟਾਂ ਦੀ ਉਡੀਕ ਦੇ ਵਿੱਚ ਹੈਗੇ ਆ। ਗੁਆਟਾਮਾਲਾ, ਪੇਰੂ, ਹੌਂਡੂਰਸ ਦੇ ਵਿੱਚ ਆਲਰੇਡੀ ਜਿਹੜੀਆਂ ਉਹ ਫਲਾਈਟਾਂ ਗਈਆਂ। ਕੋਲੰਬੀਆ ਵਾਲਿਆਂ ਨੇ ਤਾਂ ਆਪਣੇ ਜਹਾਜ਼ ਘੱਲਣੇ ਸ਼ੁਰੂ ਕਰਦੇ ਸੀ, ਮੈਕਸੀਕੋ ਨੂੰ ਤਾਂ ਇਹ ਬੱਸੇ ਵੀ ਜਿਹੜੇ ਉਹ ਲੋਕਾਂ ਨੂੰ ਘਲਾਈ ਜਾ ਰਹੇ ਹੈਗੇ ਆ, ਤੇ ਵੈਨੇਜ਼ੁਏਲਾ ਦਾ ਜਿੱਦਾਂ ਦੱਸਿਆ ਵੀ ਉਹ ਮੁੱਕਰ ਰਹੇ ਹੈਗੇ ਆ ਵੀ ਅਸੀਂ ਜਿਹੜੀਆਂ ਫਲਾਈਟਾਂ ਨਹੀਂ ਲੈਣੀਆਂ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਅਜੇ ਉਹਨਾਂ ਦੇ ਨਾਲ ਕਿਤੇ ਸਮਝੌਤੇ ਦੇ ਵਿੱਚ ਕੁਛ ਕੁ ਅਮਰੀਕੀ ਜਿਹੜੇ ਆ ਇਹਨਾਂ ਨੇ ਛਡਾਏ ਹੈਗੇ ਆ। ਪਰ ਜਿਹੜਾ ਕੋਈ ਇਹ ਸੋਚ ਰਿਹਾ ਸੀ ਵੀ ਸ਼ਾਇਦ ਆਪਣੀ ਕਮਿਊਨਿਟੀ ਨੂੰ ਇਸ ਦਾ ਕੋਈ ਅਸਰ ਨਹੀਂ ਹੋਣਾ, ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ, ਜਿੰਨੀਆਂ ਵੀ ਹੁਣ ਤੱਕ ਦੀਆਂ ਫਲਾਈਟਾਂ ਗਈਆਂ, ਜਿੰਨੀ ਵੀ ਇਮੀਗ੍ਰੇਸ਼ਨ ਰੇਡ ਪਈ ਆ, ਇਹ ਸ਼ਰੇਆਮ ਜਿਹੜੇ ਭੂਰੇ ਲੋਕ ਉਹਨਾਂ ਦੇ ਉੱਤੇ ਜਿਹੜਾ ਇਹ ਸਿੱਧਾ ਸ਼ਰੇਆਮ ਨਿਸ਼ਾਨਾ ਆ। ਕਿਤੇ ਕੋਈ ਰਸ਼ੀਅਨ ਬੰਦਿਆਂ ਨੂੰ ਨਹੀਂ ਜਿਹੜਾ ਉਹ ਫੜਿਆ ਜਾ ਰਿਹਾ, ਕਿਤੇ ਕੋਈ ਆਇਰਿਸ਼ ਵਾਲਿਆਂ ਨੂੰ ਨਹੀਂ ਫੜਿਆ ਜਾ ਰਿਹਾ। ਹੋਣਗੇ ਉਹ ਵੀ, ਯੂਕਰੇਨ ਤੋਂ ਕਿੰਨੇ ਆਏ ਆ, ਕਿਸੇ ਨੂੰ ਨਹੀਂ ਫੜਿਆ ਜਾ ਰਿਹਾ। ਪਰ ਸਿਰਫ ਤੇ ਸਿਰਫ ਇਸ ਟਾਈਮ ਜਿਹੜਾ ਨਿਸ਼ਾਨਾ ਆ ਉਹ ਲੈਟਿਨ ਅਮਰੀਕਾ ਤੇ ਏਸ਼ੀਆ ਦੇ ਉੱਤੇ ਵਿੱਚ, ਤੇ ਓਬਵੀਅਸਲੀ ਉਹਦੇ ਵਿੱਚ ਜਿਹੜਾ ਭਾਰਤ ਆ ਉਹ ਸਭ ਤੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਆ ਰਿਹਾ ਆ। ਇਹ ਅੰਦਰ ਕਾਤੇ ਹੋਰ ਕੀ ਸਮਝੌਤਾ ਹੋਇਆ ਆ ਮੋਦੀ ਦੇ ਨਾਲ, ਇਹ ਦੇਖਣ ਵਾਲੀ ਗੱਲ ਆ। ਮੋਦੀ ਨੇ ਇਸ ਮਹੀਨੇ ਦੇ ਵਿੱਚ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਕਰਨੀ ਆ। ਕੀ ਮੋਦੀ ਇਹ ਉੱਥੇ ਗੱਲ ਕਹੂਗਾ ਵੀ ਚੱਲ ਕੋਈ ਨਹੀਂ ਫਲਾਈਟਾਂ ਤੁਸੀਂ 100 ਹੋਰ ਘੱਲ ਲਓ, ਪਰ ਸਾਡੇ H1 ਵਾਲਿਆਂ ਨੂੰ ਨਾ ਕੁਛ ਕਿਓ, ਸਾਡੇ ਗੁਜਰਾਤੀ ਮੂਲ ਵਾਲਿਆਂ ਨੂੰ ਨਾ ਕੁਛ ਕਿਓ। ਇਹ ਅੰਦਰ ਖਾਤੇ ਕਿਤੇ ਇਦਾਂ ਦੀ ਗੱਲ ਤਾਂ ਨਾ ਹੋ ਜਾਊਗੀ। ਇਹ ਜਿਹੜੀ ਇਸ ਟਾਈਮ ਦੇਖਣ ਵਾਲੀ ਗੱਲ ਆ। ਉਹ ਜਿਹੜੇ ਭਾਰਤੀ ਮੂਲ ਦੇ ਲੋਕਾਂ ਦੇ ਉਲਟ ਇੱਥੇ ਅਮਰੀਕਾ ਦੇ ਵਿੱਚ ਮਾਗਾ ਦੇ ਵਿੱਚ ਮੁਹਿੰਮ ਜੀ ਜਿਹੜੀ ਉਹ ਚੱਲ ਬਹੁਤ ਰਹੀ ਆ। ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜੀ ਇੱਕ ਨਫ਼ਰਤ ਦੀ ਬਹੁਤ ਫੈਲੀ ਹੈਗੀ ਆ। ਸੋ ਉਹ ਸਾਰੀਆਂ ਚੀਜ਼ਾਂ ਦਾ ਕੀ ਅਸਰ ਜਿਹੜਾ ਉਹ ਰਹਿਣ ਵਾਲਾ, ਇਹ ਇੱਕ ਵੱਡੀ ਜਿਹੜੀ ਉਹ ਚੀਜ਼ ਆ। ਪਰ ਪਹਿਲੀ ਫਲਾਈਟ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਉਤਰਨ ਜਾ ਰਹੀ ਆ। ਡਿਪੋਰਟ ਕੀਤੇ 200 ਤੋਂ ਵੱਧ ਭਾਰਤੀ ਜਿਹੜੇ ਆ ਉਹਨਾਂ ਨੂੰ ਉਸ ਦੇ ਵਿੱਚ C-17 ਮਿਲਟਰੀ 에ਅਰਕ੍ਰਾਫਟ ਦੇ ਵਿੱਚ ਬਿਠਾ ਕੇ ਉਧਰ ਨੂੰ ਰਵਾਨਾ ਕਰ ਦਿੱਤਾ ਗਿਆ ਹੈਗਾ ਆ ਜੀ। ਜਿਹੜੇ ਸਾਡੇ ਸਰੋਤੇ ਆ, ਪਿਛਲੇ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਹੁੰ ਚੱਕੀ ਆ, ਖਬਰਾਂ ਸੁਣਦੇ ਆ ਰਹੇ ਆ। ਅਮਰੀਕਾ ਦੇ ਮੀਡੀਆ ਦੇ ਵਿੱਚ H1 ਵੀਜ਼ੇ ਨੂੰ ਲੈ ਕੇ ਅਮਰੀਕਨ ਲੋਕਾਂ ਦੀ ਬਹੁਤ ਜ਼ਿਆਦਾ ਗੁੱਸਾ ਆ ਉਹਨਾਂ ਦੇ ਅਗੇਂਸਟ ਵੀ ਸਾਡੀਆਂ ਜੌਬਾਂ ਉਹ ਲੈ ਰਹੇ ਹੈਗੇ ਆ। ਕਿਤੇ ਵੀ ਪੰਜਾਬੀ ਨਾਮ ਨਹੀਂ ਆਇਆ ਸੀ। ਹੁਣ ਜਿਹੜਾ ਇਹ ਖਬਰ ਤਾਂ ਰਿਊਟਰਸ ਦੀ ਆ
ਵੀ ਜਹਾਜ਼ ਡਿਪੋਰਟ ਹੋਇਆ। ਰਿਊਟਰਸ ਨੇ ਨਹੀਂ ਲਿਖਿਆ ਵੀ ਉਹ ਅੰਮ੍ਰਿਤਸਰ ਲੈ ਰਿਹਾ ਹੈਗਾ, ਅੰਮ੍ਰਿਤਸਰ ਉਤਰੇਗਾ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਦੇ ਗੋਦੀ ਮੀਡੀਆ ਨੇ ਝੂਠੀਆਂ ਖਬਰਾਂ ਫੈਲਾਈਆਂ, ਨਿਤਨ ਗੁਪਤਾ ਨੂੰ ਪੇਜ ਹੀ ਫੋਰਨ ਮਿਨਿਸਟਰ ਲੈ ਕੇ ਆ ਰਿਹਾ, ਜੋ ਭਾਈ ਨਿੱਜਰ ਦੇ ਕਾਤਲ ਉਹਨਾਂ ਨੂੰ ਛੱਡ ਦਿੱਤਾ ਗਿਆ। ਸੋ ਆ ਜਿਹੜੀ ਖਬਰ ਆ ਅੰਮ੍ਰਿਤਸਰ ਵਾਲੀ, ਇਹ ਵੀ ਗੋਦੀ ਮੀਡੀਆ ਦੀ ਆ। ਸੋ ਇਹ ਹੁਣ ਆਪਾਂ ਜੋ ਇੰਡੀਆ ਦੀਆਂ ਅਖਬਾਰਾਂ 'ਚ ਰਿਪੋਰਟ ਹੋ ਰਿਹਾ ਉਹ ਦੱਸ ਰਹੇ ਆ ਵੀ ਅੰਮ੍ਰਿਤਸਰ ਜਹਾਜ਼ ਉਤਰਿਆ। ਪਰ ਜਿਹੜਾ ਰਿਊਟਰਸ ਆ ਜਾਂ ਹੋਰ ਅਖਬਾਰਾਂ ਆ ਅਮਰੀਕਾ ਦੀਆਂ, ਉਹਨਾਂ ਨੇ ਸਿਰਫ ਜਹਾਜ਼ ਚੜ੍ਹਨ ਦੀ ਗੱਲ ਕੀਤੀ ਆ ਵੀ ਹਾਂ ਉਸ ਜਹਾਜ਼ 'ਚ 200 ਤੋਂ ਵੱਧ ਲੋਕ ਆ ਤੇ ਉਹ ਜਿਹੜੀ ਫਲਾਈਟ ਆ ਸੈਨ ਐਂਟੋਨੀਆ ਤੋਂ ਇੰਡੀਆ ਨੂੰ ਜਾ ਰਹੀ ਆ। ਉਹਨਾਂ ਨੇ ਹਜੇ ਨਹੀਂ ਲਿਖਿਆ ਵੀ ਕਿੱਥੇ ਉਤਰਨੀ ਆ। ਸੋ ਇਹ ਜਾਣ ਕੇ ਜਿੱਦਾਂ ਹੁਣ ਪੰਜਾਬੀਆਂ ਨੂੰ ਵਿੱਚ ਇਹ ਲੈ ਕੇ ਆਏ ਆ, ਕਿਉਂਕਿ ਪਿਛਲੇ 1 ਮਹੀਨੇ ਦੇ ਦੌਰਾਨ ਕਿਤੇ ਵੀ ਜਿਹੜੇ ਪੰਜਾਬੀ ਆ ਉਹਨਾਂ ਦਾ ਨਾਮ ਜਾਂ ਹਰਿਆਣਵੀ ਆ ਜਾਂ ਨਾਰਥ ਇੰਡੀਅਨ ਆ, ਉਹਨਾਂ ਦਾ ਕਿਤੇ ਵੀ ਨਾਮ ਹੋਰ ਨਹੀਂ ਆਇਆ। ਉਦਾਂ ਜਿਹੜਾ ਹਰਜੋਤ ਸਿੰਘ, ਜਿਹੜੇ ਡੀਜੀਪੀ ਗੌਰਵ ਯਾਦਵ ਨੇ ਇਸ ਚੀਜ਼ ਦੇ ਉੱਤੇ ਪੁੱਛਿਆ, ਉਹਨਾਂ ਨੂੰ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਭਾਈ ਇਹ ਕੀ ਗੱਲ ਹੈ, ਵਾਕਈ ਯੂਐਸ ਦਾ ਜਹਾਜ਼ ਇੱਥੇ ਉਤਰਨਾ ਆ ਮਿਲਟਰੀ ਵਾਲਾ, ਤੇ ਕਹਿੰਦੇ ਵੀ ਇਹ ਇਸ਼ੂ ਨੂੰ ਅਸੀਂ ਡਿਸਕਸ ਕੀਤਾ ਮੀਟਿੰਗ 'ਚ। ਸੋ ਇੱਥੇ ਕਾਈਂਡ ਆਫ ਲੱਗਦਾ ਆ ਵੀ ਵਾਕਿਆ ਹੀ ਜਾਣ ਬੁੱਝ ਕੇ ਅੰਮ੍ਰਿਤਸਰ ਨੂੰ ਜਿਹੜਾ ਇਹਨਾਂ ਨੇ ਚੂਜ਼ ਕੀਤਾ ਹੈ, ਪੰਜਾਬ ਨੂੰ ਚੂਜ਼ ਕੀਤਾ ਹੈ ਫਲਾਈਟ ਜਿਹੜੀ ਉਹ ਲਾਉਣ ਦੇ ਲਈ। ਉਹ ਪੱਕਾ ਟੈਗ ਜਿਹੜਾ ਉਹ ਲਾਉਣਾ ਹੈ, ਕਿਉਂਕਿ ਭਾਰਤ ਵਿੱਚ ਵੀ ਇਹਨਾਂ ਨੇ ਖਬਰ ਉਸ ਨੂੰ ਆਲਰੇਡੀ ਚਲਾ ਹੀ ਦਿੱਤਾ ਆ, ਉਹਦੇ ਵਿੱਚ ਤਾਂ ਹੁਣ ਕੋਈ ਰੋਕ ਰਹਿ ਹੀ ਨਹੀਂ ਗਈ। ਉਹ ਤਾਂ ਉਸ ਚੀਜ਼ ਨੂੰ ਜਿਹੜਾ ਉਹ ਕਰਦੇ ਹੀ ਆ। ਡੀਜੀਪੀ ਨੇ ਕਿਹਾ ਵੀ ਅਸੀਂ ਤਾਂ ਸੈਂਟਰ ਦੇ ਨਾਲ ਰਾਬਤੇ ਦੇ ਵਿੱਚ ਆ, ਜਿੱਦਾਂ ਹੀ ਇਨਫੋਰਮੇਸ਼ਨ ਆਊਗੀ, ਜਦੋਂ ਹੀ ਇਨਫੋਰਮੇਸ਼ਨ ਆਊਗੀ ਉਸ ਦੇ ਉੱਤੇ ਐਕਟ ਕਰਾਂਗੇ। ਭਗਵੰਤ ਮਾਨ ਹੋਣਾ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਅਸੀਂ ਜਿਹੜੇ ਮਾਈਗ੍ਰੈਂਟਸ ਆ ਰਹੇ ਆ ਉਹਨਾਂ ਨੂੰ ਜਦੋਂ ਆਉਣਗੇ ਤਾਂ ਅਸੀਂ ਉਹਨਾਂ ਦੇ ਲਈ ਸਪੈਸ਼ਲ ਜਿਹੜੇ ਆ ਕਾਊਂਟਰ ਆ ਉਹ ਬਣਾਉਣ ਜਿਹੜੇ ਉਹ ਜਾ ਰਹੇ ਆ। ਸੋ ਲੱਗ ਇਹੀ ਰਿਹਾ ਆ ਇਹਨਾਂ ਦੀਆਂ ਗੱਲਾਂ ਤੋਂ, ਡੀਜੀਪੀ ਦੀਆਂ ਗੱਲਾਂ ਤੋਂ, ਢਾਲੀਵਾਲ ਹੋਣਾ ਦੇ ਜਿਹੜੇ ਆ ਬਿਆਨ ਤੋਂ, ਭਗਵੰਤ ਮਾਨ ਹੋਣਾ ਦੇ ਜਿਹੜੇ ਇਹ ਬਿਆਨ ਤੋਂ ਵੀ ਆਪਾਂ ਜਿਹੜੇ ਉਹ ਰਿਸੀਵ ਕਰਾਂਗੇ। ਚੀਫ ਮਿਨਿਸਟਰ ਜਿਹੜੇ ਆ ਪੰਜਾਬ ਦੀ ਸਾਈਡ ਤੋਂ ਉਹ ਰਿਸੀਵ ਕਰਨਗੇ ਇਮੀਗ੍ਰੈਂਟਸ ਨੂੰ, ਤੇ ਸੈਂਟਰ ਜਿਹੜੇ ਆ ਉਹ ਸੈਟਅਪ ਕੀਤੇ ਜਾਣਗੇ ਜਿਹੜੇ ਉਹ ਕਾਊਂਟਰਸ ਉੱਥੇ। ਸੋ ਅੱਗੇ ਕੀ ਹੋਣਾ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ, ਅਗਲਾ ਮਸਲਾ ਕੀ ਬਣਨਾ ਹੈ? ਬਹੁਤ ਸਾਰੇ ਉਹ ਲੋਕ ਹੋਣੇ ਆ ਜਿਹੜੇ ਇੱਥੇ ਖਾਲਿਸਤਾਨ ਦੀ ਮੰਗ ਵੀ ਕਰਦੇ ਆ, ਆਪਣੀ ਆਜ਼ਾਦ ਜਿਹੜੇ ਮੁਲਕ ਦੀ ਮੰਗ ਵੀ ਜਿਹੜੀ ਉਹ ਕਰਦੇ ਰਹੇ ਆ, ਜਿਹੜੇ ਇਹ ਕਹਿੰਦੇ ਰਹੇ ਵੀ ਸਾਨੂੰ ਭਾਰਤ ਦੇ ਵਿੱਚ ਖਤਰਾ ਆ, ਜਿਸ ਆਧਾਰ ਦੇ ਉੱਤੇ ਉਹਨਾਂ ਨੇ ਇੱਥੇ ਅਸਾਈਲਮ ਦੀ ਮੰਗ ਕੀਤੀ ਆ। ਹੁਣ ਉਹਨਾਂ ਦੇ ਨਾਲ ਉੱਥੇ ਕੀ ਕਰਨ ਜਾ ਰਹੇ ਆ, ਭਾਰਤ ਵਾਲੇ ਕੀ ਕਰਨਗੇ? ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਕਿਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਆ ਉਹ ਛੱਡਣਗੇ? ਇਹ ਜਿਹੜੀ ਚੀਜ਼ ਆ ਉਹ ਹੁਣ ਵੇਖਣ ਵਾਲੀ ਜਿਹੜੀ ਗੱਲ ਰਹੂਗੀ ਵੀ ਅਗਲਾ ਸਟੈਪ ਉੱਥੇ ਭਾਰਤ ਦੀ ਸਰਕਾਰ ਆ ਇਹਨਾਂ ਲੋਕਾਂ ਦੇ ਉਲਟ ਕੀ ਲੈ ਸਕਦੀ ਆ। ਜੀ ਜੀ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਸਵੀਡਨ ਦੇ ਵਿੱਚ ਸ਼ੂਟਿੰਗ ਹੋਈ ਹੈ, 5 ਜਣਿਆਂ ਨੂੰ ਗੋਲੀਆਂ ਚਲਾਈਆਂ ਗਈਆਂ। ਤੇ ਇਸ ਤੋਂ ਬਿਨਾਂ ਐਲੋਨ ਮਸਕ ਨੇ ਜੋ ਵਾਸ਼ਿੰਗਟਨ ਡੀਸੀ 'ਚ ਕਾਫੀ ਭੜਤੂ ਪਾਇਆ ਉਹਨਾਂ ਦੀ ਟੀਮ ਨੇ, ਬਹੁਤ ਸਾਰੀਆਂ ਏਜੰਸੀਜ਼ ਜਿਹੜੀਆਂ ਆ ਉਹ ਸ਼ਟ ਡਾਊਨ ਕੀਤੀਆਂ ਜਾ ਰਹੀਆਂ। USAID ਦੇ 10,000 EMPLOYE ਉਹ ਘਰ ਬੈਠਣ ਵਾਲੇ ਆ। ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਜੀ। ਹੁਣ ਆਪਾਂ ਛੋਟੀ ਜੀ ਲਵਾਂਗੇ ਬ੍ਰੇਕ।
ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸ ਰਹੇ ਸੀ, ਜਹਾਜ਼ ਉਹ ਪਹੁੰਚ ਰਿਹਾ ਅੰਮ੍ਰਿਤਸਰ। ਇੰਡੀਆ 'ਚ ਜਿਹੜੀ ਟ੍ਰਿਬਿਊਨ ਅਖਬਾਰ ਆ ਉਹ ਵੀ ਕਨਫਰਮ ਕਰ ਰਹੀ ਹੈ। ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਵੀ ਲੱਖਾਂ ਡਾਲਰ ਕਰਜ਼ਾ ਲੈ, ਕਰੋੜਾਂ ਦੀ ਜ਼ਮੀਨ ਗਹਿਣੇ ਧਰ ਕੇ ਕਈ ਜਵਾਨੀਆਂ ਮਾਰੂਥਲ ਦੀਆਂ ਭੇਟਾਂ ਚਾੜ ਜਾਂ ਦਰਿਆਵਾਂ ਵਿੱਚ ਰੁੜ ਕੇ ਅਮਰੀਕਾ ਆਉਣ ਦਾ ਸੁਪਨਾ ਲੈਣ ਵਾਲੇ ਪੰਜਾਬੀਆਂ ਨੂੰ ਕੌਣ ਢਾਰਸ ਦੇਵੇ। ਪਹਿਲਾ ਜਹਾਜ਼ ਅਮਰੀਕਾ ਤੋਂ ਅੰਮ੍ਰਿਤਸਰ ਉੱਡ ਨਿਕਲਿਆ ਹੈ ਤੇ ਹਾਲੇ ਸੈਂਕੜੇ ਜਹਾਜ਼ ਆਉਣ ਵਾਲੇ ਨੇ। ਖਾਲੀ ਹੱਥ ਜਲੀਲ ਹੋ ਕੇ ਪੰਜਾਬ ਵਾਪਸੀ ਦਾ ਇਹੋ ਜਿਹਾ ਤਰੀਕਾ ਤਾਂ ਦੂਰ ਦੀਆਂ ਸੋਚਾਂ ਵਿੱਚ ਵੀ ਨਹੀਂ ਸੀ। ਟਰੰਪ ਮੋਦੀ ਦੀ ਦੋਸਤੀ ਦਾ ਪਹਿਲਾ ਖਾਜਾ ਪੰਜਾਬੀ। ਕਿਸੇ ਨੇ ਲਿਖਿਆ, ਬਹੁਤ ਵਧੀਆ ਲਿਖਿਆ ਕਿਸੇ ਨੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਮੀਗ੍ਰੇਸ਼ਨ ਦੇ ਬਾਬਤ ਇੱਕ ਹੋਰ ਰਿਪੋਰਟ ਜਿਹੜੀ ਇਸ ਟਾਈਮ ਸਾਹਮਣੇ ਆਈ ਆ। ਵਾਈਟ ਹਾਊਸ ਨੇ ਜਿਹੜੇ ਗਿਟਮੋ ਆ, ਗੁਆਂਟਾਨਾਮੋ ਬੇ ਆ, ਉਸ ਨੂੰ ਮਾਈਗ੍ਰੈਂਟ ਫਲਾਈਟਸ ਜਿਹੜੀਆਂ ਕਹਿੰਦੇ ਵੀ ਸ਼ੁਰੂ ਕਰ ਦਿੱਤੀਆਂ ਆ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਕੈਰੋਲਾਈਨ ਲਿਵਿਟ, ਉਹਨਾਂ ਨੇ ਕਨਫਰਮ ਕੀਤਾ ਆ ਵੀ ਜਿਹੜੀਆਂ ਪਹਿਲੀਆਂ ਫਲਾਈਟਸ ਆ US ਤੋਂ ਗਿਟਮੋ ਦੇ ਵਿੱਚ ਇਲੀਗਲ ਮਾਈਗ੍ਰੈਂਟਸ ਦੇ ਨਾਲ ਉਹ ਸ਼ੁਰੂ ਹੋ ਚੁੱਕੀਆਂ ਆ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਮੈਸ ਅਰਾਊਂਡ ਨਹੀਂ ਕਰ ਰਹੇ ਤੇ ਕਹਿੰਦੇ ਵੀ ਉਹ ਹੁਣ ਅਮਰੀਕਾ ਦੇ ਨੂੰ ਡੰਪਿੰਗ ਗਰਾਊਂਡ ਨਹੀਂ ਬਣ ਦੇਣਗੇ ਇਲੀਗਲ ਕ੍ਰਿਮੀਨਲਸ ਦਾ, ਜਿਹੜੇ ਵੱਖ-ਵੱਖ ਮੁਲਕਾਂ ਤੋਂ ਇੱਥੇ ਆਉਂਦੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਹਫ਼ਤੇ ਸਾਈਨ ਕੀਤਾ ਸੀ ਮੈਮੋ ਵੀ 30,000 ਬੈਡਸ ਦਾ ਮਾਈਗ੍ਰੈਂਟ ਫੈਸਿਲਿਟੀ ਗਿਟਮੋ ਦੇ ਵਿੱਚ ਬਣਾਈ ਜਾਵੇ। ਕਿਊਬਾ ਦੇ ਵਿੱਚ ਇਹ ਥਾਂ ਆ ਜਿਹੜੇ 9/11 ਅਟੈਕਸ ਤੋਂ ਬਾਅਦ ਦੇ ਵਿੱਚ ਜਿਹੜੇ ਮਿਲਟਰੀ ਪ੍ਰਿਜ਼ਨਰ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਸੀ। ਗਿਟਮੋ ਪੂਰੀ ਦੁਨੀਆ ਦੇ ਵਿੱਚ ਟੈਰਰ ਸਸਪੈਕਟ ਦਾ ਇੱਕ ਮਿਲਟਰੀ ਬੇਸ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨਿਆ ਜਾਂਦਾ ਆ। ਅਜੇ ਵੀ ਉੱਥੇ 15 ਜਾਣੇ ਜਿਹੜੇ ਉਹ ਰੱਖੇ ਹੋਏ ਸੀ, ਪਰ ਹੁਣ ਉੱਥੇ ਇਸ ਹਿਸਾਬ ਦੇ ਨਾਲ ਤਾਂ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਚਹਿਲ ਕਦਮੀ ਜਿਹੜੀ ਉਹ ਹੋ ਜਾਣੀ ਆ ਜੇ 30,000 ਲੋਕ ਉਹਨਾਂ ਨੇ ਉੱਥੇ ਬਣਾ ਕੇ ਜਿਹੜੇ ਉਹ ਛੱਡ ਦੇਣੇ। ਆਈਸ ਕਹਿੰਦੇ ਵੀ ਹੁਣ ਇਸ ਡਿਟੈਂਸ਼ਨ ਸੈਂਟਰ ਨੂੰ ਜਿਹੜੀ ਉਹ ਰਨ ਕਰੂਗੀ ਤੇ ਕ੍ਰਿਸਟੀ ਨਿਯਮ ਨੂੰ ਇਹ ਪੁੱਛਿਆ ਗਿਆ ਵੀ ਕੀ ਔਰਤਾਂ ਤੇ ਉਹਨਾਂ ਦੇ ਬੱਚਿਆਂ ਨੂੰ ਇਕੱਠੇ ਰੱਖਿਆ ਜਾਊਗਾ ਜਾਂ ਵੱਖ ਰੱਖਿਆ ਜਾਊਗਾ। ਪਿਛਲੀ ਵਾਰ ਇਹ ਕਾਫੀ ਮਸਲਾ ਜਿਹੜਾ ਉਹ ਬਣਿਆ ਸੀ ਜਦੋਂ ਨਿਆਣਿਆਂ ਨੂੰ ਮਾਪਿਆਂ ਦੇ ਨਾਲੋਂ ਅਲੱਗ ਕੀਤਾ ਗਿਆ ਸੀਗਾ। ਇਸ ਦੇ ਉੱਤੇ ਅਜੇ ਉਹਨਾਂ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ US ਦੇ ਵਿੱਚ ਜਿਹੜੇ ਇਲੀਗਲੀ ਐਂਟਰ ਹੋਏ ਲੋਕ ਆ ਉਹਨਾਂ ਨੂੰ ਕੱਢਣ ਦੇ ਵਿੱਚ ਲੱਗੇ ਹੋਏ ਆ। ਰੀਸੈਂਟਲੀ ਕੋਲੰਬੀਆ, ਵੈਨੇਜ਼ੁਏਲਾ ਤੇ ਅਲ ਸੈਲਵਾਡੋਰ ਉਹਨਾਂ ਦੇ ਨਾਲ ਜਿਹੜੇ ਆ ਕੁਛ ਐਗਰੀਮੈਂਟ ਆ ਉਹ ਸੈਟਅਪ ਕਰ ਰਹੇ ਆ, ਜੇ ਉਹ ਹੋਏ ਨਹੀਂ ਆ ਵੀ ਉਹ ਆਪਣੇ ਮਾਈਗ੍ਰੈਂਟਸ ਆ ਉਹਨਾਂ ਨੂੰ ਅਸੈਪਟ ਜਿਹੜੇ ਉਹ ਕਰ ਲੈਣ। ਕੋਲੰਬੀਆ ਵਾਲੇ ਤੇ ਮੈਨੂੰ ਲੱਗਦਾ ਸ਼ਾਇਦ ਮੰਨ ਗਏ ਸੀ, ਵੈਨੇਜ਼ੁਏਲਾ ਵਾਲੇ ਤੇ ਅਲ ਸੈਲਵਾਡੋਰ ਦੇ ਨਾਲ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਸੋ ਗਿਟਮੋ ਨੂੰ ਵੀ ਜਿਹੜੀਆਂ ਫਲਾਈਟਾਂ ਆ ਉਹ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ। ਬਹੁਤ ਸਾਰੇ ਸਾਡੇ ਸਰੋਤੇ ਪੁੱਛਦੇ ਰਹਿੰਦੇ ਆ ਵੀ ਇਹ ਕ੍ਰਿਮੀਨਲ ਲਈ ਜਿਹੜੇ ਭੇਜੇ ਜਾ ਰਹੇ ਆ। ਤੁਹਾਨੂੰ ਕਲੀਅਰਲੀ ਆਪਾਂ ਦੱਸਿਆ ਸੀ ਵੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਸੀ ਕੈਰੋਲਿਨ ਲਿਵੇਟ ਨੂੰ, ਉਹਨੇ ਕਿਹਾ ਸੀ ਵੀ ਜਿਹੜਾ ਵੀ ਬੰਦਾ ਜਾਂ ਲੇਡੀ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋਇਆ ਆ ਉਹਨੂੰ ਅਸੀਂ ਕ੍ਰਿਮੀਨਲ ਹੀ ਗਿਣਦੇ ਹੈਗੇ ਆ। ਦੂਸਰਾ ਜਿਹੜਾ ਰੀਸੈਂਟਲੀ ਬਿੱਲ ਲੇਕਨ ਰਾਈਲੀ ਵਾਲਾ ਪਾਸ ਹੋਇਆ ਆ ਵੀ ਜੇ $15 ਛੋਟੀ ਮੋਟੀ ਵੀ ਕੋਈ ਚੋਰੀ ਕਰਦਾ, ਕਿਸੇ ਲੜਾਈ ਝਗੜੇ 'ਚ ਹੁੰਦਾ ਤੇ ਉਹ ਕ੍ਰਿਮੀਨਲ ਐਕਟੀਵਿਟੀ 'ਚ ਆਊਗਾ। ਸੋ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਧਿਆਨ ਰੱਖੋ ਕਿਸੇ ਵੀ ਲੜਾਈ ਝਗੜੇ 'ਚ, ਡਰੱਗ 'ਚ, ਕਿਸੇ ਵੀ ਹੋਰ ਚੋਰੀ ਵਾਲੇ ਕਿਸੇ ਵੀ ਚੱਕਰ ਦੇ ਵਿੱਚ ਫਸੋ ਨਾ, ਨਹੀਂ ਤਾਂ ਇਮੀਡੀਏਟਲੀ, ਕਿਉਂਕਿ ਜੱਜ ਨੇ ਸੁਣਨਾ ਨਹੀਂ ਹੈ, ਇਮੀਡੀਏਟਲੀ ਰਿਪੋਰਟ ਆ। DUI ਇਦਾਂ ਦੀਆਂ ਚੀਜ਼ਾਂ ਤੋਂ ਭਾਈ ਜਿਹੜਾ ਉਹ ਬਚਾਅ ਜਿਹੜਾ ਉਹ ਰੱਖੋ। ਕਈ ਵਾਰੀ ਕਈਆਂ ਨੂੰ ਲੱਗਦਾ ਵੀ ਇਹ ਪਤਾ ਨਹੀਂ ਮਿਸਡਮੀਨਰ ਆ ਕੇ ਫੈਲਣੀ ਆ, ਉਹ ਪੰਗੇ 'ਚ ਪੈਣ ਦੀ ਲੋੜ ਹੀ ਨਹੀਂ ਆ। ਉਹਨਾਂ ਚੀਜ਼ਾਂ ਤੋਂ ਜਿਹੜਾ ਤੁਸੀਂ
ਪਰਹੇਜ਼ ਹੀ ਜਿਹੜਾ ਉਹ ਰੱਖਿਆ ਜਾਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਈਲਨ ਮਸਕ ਤੇ ਡੋਜ ਕਹਿੰਦੇ ਵੀ ਇਸ ਟਾਈਮ ਗਵਰਨਮੈਂਟ ਨੂੰ ਪੂਰੀ ਤਰ੍ਹਾਂ ਹੈਕ ਕਰ ਰਹੇ ਆ। ਬਹੁਤ ਸਾਰੇ ਡੈਮੋਕ੍ਰੇਟਸ ਤੇ ਜਿਹੜੇ ਕਈ ਰਿਪਬਲਿਕਨਸ ਇਸ ਮੰਨਦੇ ਨੇ ਵੀ ਜੋ ਇਸ ਟਾਈਮ ਮਸਕ ਇਸ ਢੰਗ ਦੇ ਨਾਲ ਕਰ ਰਿਹਾ ਆ ਉਹ ਉਸਦੇ ਐਫਰਟਸ ਅਨਲਾਫੁਲ ਆ। ਕਹਿੰਦੇ 19 ਸਾਲ ਦੇ ਜਿਹੜੇ ਉਹ ਆਰਮੀ ਲੈ ਕੇ ਉਹ ਇਸ ਟਾਈਮ ਪਹੁੰਚ ਰਿਹਾ ਆ ਇੰਜੀਨੀਅਰਸ ਦੀ, ਜਿਨ੍ਹਾਂ ਨੂੰ ਥਾਪੜਾ ਆ ਟਰੰਪ ਦਾ ਤੇ ਮਸਕ ਦਾ। ਤੇ ਕਹਿੰਦੇ ਵੀ ਉਹ ਸੈਂਸਿਟਿਵ ਗਵਰਨਮੈਂਟ ਇਨਫੋਰਮੇਸ਼ਨ ਡਾਟਾਬੇਸ ਆ ਉਹਨਾਂ ਨੂੰ ਜਿਹੜਾ ਉਹ ਹੱਥ ਪਾ ਰਹੇ ਆ, ਚਾਹੇ ਉਹ ਟ੍ਰੈਜਰੀ ਡਿਪਾਰਟਮੈਂਟ ਦਾ ਪੇਮੈਂਟ ਸਿਸਟਮ ਹੋਵੇ। ਕੱਲ ਟ੍ਰੈਜਰੀ ਡਿਪਾਰਟਮੈਂਟ ਦੇ ਪੇਮੈਂਟ ਸਿਸਟਮ ਬਾਰੇ ਜਿਹੜੀ ਇਹ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਵੀ ਇਹਨਾਂ ਨੇ ਅੱਜ ਤੱਕ ਨਾ ਹੀ ਨਹੀਂ ਕੀਤੀ ਕਿਸੇ ਨੂੰ, ਜਿੰਨੇ ਵੀ ਕੋਈ ਮਨੀ ਮੰਗੀ ਆ ਉਹਨੂੰ ਦਿੱਤੀ ਆ, ਤੇ ਚਾਹੇ ਉਹ ਅਗਲੇ ਪਾਸੇ ਉਹ ਕਿੱਡਾ ਵੀ ਘਿਨਾਉਣਾ ਜਿਹੜਾ ਉਹ ਕਿਉਂ ਨਾ ਕੰਮ ਕਰ ਰਿਹਾ ਹੋਵੇ। ਜਦੋਂ ਟਵਿੱਟਰ ਨੂੰ ਟੇਕ ਓਵਰ ਕੀਤਾ ਸੀਗਾ ਮਸਕ ਨੇ, ਤੇ ਉਦੋਂ ਵੀ ਸੇਮ ਹੀ ਇਸ ਦੀ ਜਿਹੜੀ ਸ਼ੈਲੀ ਸੀਗੀ, ਤੇ ਹੁਣ ਵੀ ਉਸੇ ਤਰੀਕੇ ਦੇ ਨਾਲ ਅਮਰੀਕਾ ਦੀ ਸਰਕਾਰ ਦੇ ਵਿੱਚ ਇਸ ਨੇ ਜਿਹੜੀਆਂ ਇਸ ਟਾਈਮ ਕਹਿ ਲਓ ਵੀ ਅਰਥਕਵੇਕ ਜਿਹੜਾ ਉਹ ਲਿਆਂਦਾ ਪਿਆ, ਭੁਚਾਲ ਜਿਹੜਾ ਉਹ ਲਿਆਂਦਾ ਪਿਆ ਹੈਗਾ। ਸੋ ਕਹਿੰਦੇ ਵੀ ਕਾਫੀ ਡੂੰਘੇ ਕੰਸਰਨ ਨੇ। AOC ਨੇ ਜਿਹੜਾ ਉਹ ਕਿਹਾ ਵੀ ਮੈਂ ਇੰਨਾ ਅਨਇੰਟੈਲੀਜੈਂਟ ਜਿਹੜਾ ਬਿਲੀਅਨਰ ਆ ਅੱਜ ਤੱਕ ਜਿਹੜਾ ਕਦੀ ਵੀ ਜਿਹੜਾ ਉਹ ਨਹੀਂ ਸੀ ਦੇਖਿਆ। ਕਈਆਂ ਨੇ ਤਾਂ ਇਸ ਨੂੰ 5 ਅਲਾਰਮ ਫਾਇਰ ਜਿਹੜਾ ਉਹ ਕਿਹਾ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਅੰਦਰ ਖਾਤੇ ਮਸਕ ਜਿਹੜਾ ਉਹ ਤਹਿਸ ਨਹਿਸ ਕਰਕੇ ਆਪਣੇ ਕੰਟਰੋਲ ਦੇ ਵਿੱਚ ਲੈਣ ਦੀ ਫਿਰਾਕ ਦੇ ਵਿੱਚ ਹੈਗਾ ਆ। ਉਧਰ ਰਿਪੋਰਟ ਆ ਰਹੀ ਆ ਵਾਈਟ ਹਾਊਸ ਤੋਂ ਨਵੀਂ ਵੀ ਉਹ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਐਲੀਮੀਨੇਟ ਕਰਨ ਦੇ ਲਈ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਿਹੜਾ ਉਹ ਡਰਾਫਟ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਕਹਿੰਦੇ ਵੀ ਪੂਰਨ ਤੌਰ ਦੇ ਉੱਤੇ ਖਤਮ ਕਰਨ ਬਾਰੇ ਜਿਹੜਾ ਉਹ ਅੱਗੇ ਚਰਚਾ ਪਹਿਲਾਂ ਹੀ ਜਿਹੜੀ ਉਹ ਚੱਲ ਰਹੀ ਸੀ, ਤੇ ਪ੍ਰੈਜ਼ੀਡੈਂਟ ਹੁਣਾਂ ਨੇ ਆਪਣੇ ਕੈਂਪੇਨ ਦੇ ਵਿੱਚ ਵੀ ਇਸ ਨੂੰ ਐਲੀਮੀਨੇਟ ਕਰਨ ਦੀ ਜਿਹੜੀ ਗੱਲ ਆ ਉਹ ਆਖੀ ਸੀ। ਪਹਿਲੇ ਟਰਮ ਦੇ ਵਿੱਚ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਪ੍ਰਪੋਜ਼ ਕੀਤਾ ਸੀ ਐਜੂਕੇਸ਼ਨ ਤੇ ਲੇਬਰ ਡਿਪਾਰਟਮੈਂਟ ਆ ਦੋਨਾਂ ਨੂੰ ਇਕੱਠਿਆਂ ਜਿਹੜਾ ਉਹ ਕਰਕੇ ਇੱਕ ਫੈਡਰਲ ਏਜੰਸੀ ਜਿਹੜੀ ਉਹ ਬਣਾ ਦਿੱਤੀ ਜਾਵੇ। ਉਸ ਟਾਈਮ ਦੇ ਉੱਤੇ ਰਿਪਬਲਿਕਨਸ ਦੋਨੋਂ ਕੰਟਰੋਲ ਕਰਦੇ ਸੀਗੇ ਸਦਨ ਨੂੰ, ਪਰ ਉਹ ਸੰਭਵ ਜਿਹੜਾ ਉਹ ਨਹੀਂ ਸੀ ਹੋ ਪਾਇਆ। ਤੇ ਹੁਣ ਡੋਜ ਵਾਲੇ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਦੁਆਲੇ ਜਿਹੜੇ ਉਹ ਹੋਏ ਆ, ਤੇ ਉਧਰ ਜਿਹੜੇ ਟਰੰਪ ਹੁਣੀ ਕਹਿੰਦੇ ਵੀ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕਰਨ ਜਾ ਰਹੇ ਆ, ਜਿਸ ਦੇ ਨਾਲ ਡਿਪਾਰਟਮੈਂਟ ਆਫ ਐਜੂਕੇਸ਼ਨ ਉਸ ਨੂੰ ਐਲੀਮੀਨੇਟ ਕੀਤਾ ਜਾ ਸਕਦਾ ਆ। ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਹੋ ਰਹੀਆਂ, ਪਤਾ ਨਹੀਂ ਇਹ ਅਦਾਲਤ ਵਿੱਚ ਜਾਣਗੀਆਂ ਨਹੀਂ ਜਾਣਗੀਆਂ, ਕੀ ਇਸ ਦੇ ਵਿੱਚ ਹੋਣ ਜਾ ਰਿਹਾ ਆ। ਪਰ ਇਹ ਟਰੰਪ ਹੋਣਾ ਨੇ ਇੰਨੀ ਤੇਜ਼ੀ ਦੇ ਨਾਲ ਇੰਨੇ ਜ਼ਿਆਦਾ ਐਕਸ਼ਨ ਲੈ ਕੇ ਵਿਰੋਧੀਆਂ ਨੂੰ ਵੀ ਨਮ ਕਰ ਦਿੱਤਾ ਆ। ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਮਸਲਾ ਚੱਕੀਏ ਕਿਹੜਾ ਮਸਲਾ ਨਹੀਂ ਚੱਕੀਏ, ਕੀ ਕੁਛ ਜਿਹੜਾ ਉਹ ਹੋ ਰਿਹਾ। ਸੋ ਚੌਂਸ਼ ਫੇਰਿਓ ਜਿੱਦਾਂ ਜੰਗ ਦੇ ਵਿੱਚ ਲੜਾਈ ਲੜੀ ਜਾਂਦੀ ਹੈ ਵੀ ਘੇਰਾ ਪਾ ਕੇ ਜਿਹੜਾ ਆ ਉਹ ਪੂਰੇ ਹੀ ਹਮਲਾਵਰ ਰੁਖ ਦੇ ਵਿੱਚ ਇਸ ਟਾਈਮ ਟਰੰਪ ਹੁਣੀ ਆਪਣੇ ਕਾਰਜ ਕਾਲ ਦੇ ਵਿੱਚ ਅੱਗੇ ਦਿਨ ਬ ਦਿਨ ਜਿਹੜਾ ਉਹ ਵੱਧ ਰਹੇ ਆ, ਤੇ ਇਹਨਾਂ ਦੇ ਵਿਰੋਧੀਆਂ ਨੂੰ ਵੀ ਇਸ ਟਾਈਮ ਕੁਝ ਵੀ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ। ਫੈਡਰਲ ਫੰਡਿੰਗ ਜਾਂਦੀ ਆ K through 12 ਸਕੂਲਸ ਨੂੰ ਇਸ ਡਿਪਾਰਟਮੈਂਟ ਦੇ ਜ਼ਰੀਏ, ਇਹ ਬੰਦ ਹੋਣ ਦੇ ਨਾਲ ਉਹਨਾਂ ਫੰਡਿੰਗਸ ਦਾ ਕੀ ਬਣੂਗਾ, ਉਹ ਵੀ ਇੱਕ ਵੱਡੇ ਸਵਾਲ ਰਹਿਣਗੇ। ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜੇ ਇਸ਼ੂਜ਼ ਆਏ ਆ ਟਰਾਂਸਜੈਂਡਰਸ ਨੂੰ ਲੈ ਕੇ, ਹੋਰ ਬੱਚਿਆਂ ਦੇ ਸੈਕਸ ਨੂੰ ਚੇਂਜ ਕਰਨ ਕਰਕੇ, ਉਹ ਉਹਨਾਂ ਨੇ ਆਪਣੇ ਜਿਹੜੇ ਜਿਸ ਟਾਈਮ ਦੇ ਉੱਤੇ ਇਲੈਕਸ਼ਨ ਕੈਂਪੇਨ ਸੀ ਉਹ ਦੱਸਿਆ ਸੀ ਵੀ ਐਜੂਕੇਸ਼ਨ ਡਿਪਾਰਟਮੈਂਟ ਇਹ ਸਟੇਟਾਂ ਦਾ ਮੁੱਦਾ ਹੋਣਾ ਚਾਹੀਦਾ, ਸਟੇਟਸ ਦੇ ਕੋਲ ਹੋਣਾ ਚਾਹੀਦਾ, ਪਰ ਨੈਚੁਰਲੀ ਫੈਡਰਲ ਗ੍ਰਾਂਟ ਉਹਨਾਂ ਨੂੰ ਜਿਹੜੀ ਨਹੀਂ ਮਿਲੂਗੀ। ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਦੱਸਿਆ ਹੈ ਵੀ ਇਲੋਨ ਮਸਕ ਨੇ ਆਪਣੀ ਪੂਰੀ ਟੀਮ ਉੱਥੇ ਰੱਖੀ ਹੋਈ ਹੈ, ਇਹ ਨਹੀਂ ਪਤਾ ਵੀ ਉਹ ਹੁਣ ਗਵਰਨਮੈਂਟ ਪੇਰੋਲ ਤੇ ਆ ਜਾਂ ਉਹਦੀ ਪੇਰੋਲ ਤੇ ਆ, ਤੇ ਉਹਨਾਂ ਨੇ ਵਰਦੀ ਵੀ ਡਿਫਰੈਂਟ ਕਾਈਂਡ ਦੀ ਪਾਈ ਆ, ਤੇ ਉਹ ਉਹਨਾਂ ਨੇ ਧੜਾ ਧੜ ਜਿਹੜੇ ਗਵਰਨਮੈਂਟ EMPLOYEES ਹੈਗੇ ਆ ਵੱਖ-ਵੱਖ ਡਿਪਾਰਟਮੈਂਟਸ ਦੇ, ਉਹਨਾਂ ਦੇ ਕੰਪਿਊਟਰ ਸ਼ਟ ਡਾਊਨ ਕਰਨੇ, ਜੇ ਕੋਈ ਉਹਨਾਂ ਦਾ EMPLOYEE ਨਹੀਂ ਮੰਨਦਾ ਉਹਨੂੰ ਚੱਕ ਕੇ ਬਿਲਡਿੰਗ ਤੋਂ ਬਾਹਰ ਰੱਖਣਾ, ਇਹ ਸਾਰਾ ਕੰਮ ਚੱਲ ਰਿਹਾ ਹੈਗਾ। ਐਜੂਕੇਸ਼ਨ ਡਿਪਾਰਟਮੈਂਟ ਤੋਂ ਬਾਅਦ USAID ਜਿਹੜੀ ਡਿਪਾਰਟਮੈਂਟ ਆ ਏਜੰਸੀ ਆ, ਟੋਟਲੀ ਬੰਦ ਕਰਨ ਨਾਲ 10,000 ਤੋਂ ਵੱਧ EMPLOYEE ਜਿਹੜੇ ਆ ਲੇ ਆਫ ਹੋ ਜਾਣਗੇ। ਆਲਰੇਡੀ ਜਿਹੜੀਆਂ ਕੰਟਰੈਕਟਰਸ ਆ ਉਹ ਜਿਹੜੇ USAID ਦੇ ਨਾਲ ਕੰਮ ਕਰਦੇ ਸੀ, ਉਹ ਕਹਿੰਦੇ ਵੀ ਸਾਡੇ $350 ਮਿਲੀਅਨ ਦੇ ਅਨਪੇਡ ਬਿਲਸ ਹੈਗੇ ਆ। ਫੈਡਰਲ ਕੰਟਰੈਕਟਰਸ ਜਿਹੜੇ ਮੈਂਬਰ ਹੈਗੇ ਵਨ ਵਾਸ਼ਿੰਗਟਨ ਦੇ DC ਏਰੀਆ 'ਚ ਇੱਕ ਟ੍ਰੇਡ ਐਸੋਸੀਏਸ਼ਨ ਆ, ਉਹਨਾਂ ਨੇ ਆਲਰੇਡੀ ਅੱਜ 2000 ਤੋਂ ਵੱਧ ਬੰਦਾ ਜਿਹੜਾ ਆ ਉਹ ਲੇ ਆਫ ਕਰ ਦਿੱਤਾ ਹੈਗਾ CNN ਦੇ ਮੁਤਾਬਕ। ਤੇ ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਿਹਾ ਵੀ ਹੋ ਸਕਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੂੰ ਵੀ ਐਲੀਮੀਨੇਟ ਕਰ ਦੇਣ।
ਉਹਨਾਂ ਨੇ ਅਨਾਉਂਸ ਕੀਤਾ ਆ ਇੱਕ ਸਪੋਕਸਮੈਨ ਜੋ ਸਪੋਕਸਵੂਮਨ ਹੈ ਲੀ ਜ਼ੈਲਡਨ ਏਜੰਸੀ ਦੀ, ਕਹਿੰਦੇ ਪਈ ਇਫੈਕਟਿਵ ਤੇ ਐਫੀਸ਼ੀਐਂਟ ਫੈਡਰਲ ਵਰਕਫੋਰਸ ਕਰਨ ਦੇ ਲਈ 1100 ਦੇ ਕਰੀਬ ਜਿਹੜੇ এনवायरमेंटल ਪ੍ਰੋਟੈਕਸ਼ਨ ਏਜੰਸੀ ਦੇ EMPLOYEES ਹੈਗੇ ਆ, ਜੋ ਕਲਾਈਮੇਟ ਚੇਂਜ, ਰਿਡਿਊਸਿੰਗ ਦਾ 에ਅਰ ਪੋਲੂਸ਼ਨ, ਐਨਫੋਰਸਿੰਗ এনवायरमेंटल ਲਾਜ਼ ਤੇ ਹੋਰ ਪ੍ਰੋਗਰਾਮਸ, ਉਹ ਕਿਸੇ ਟਾਈਮ ਵੀ ਫਾਇਰ ਕੀਤੇ ਜਾ ਸਕਦੇ ਹੈਗੇ ਆ। ਇਹ ਅੱਜ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈਗੀ ਆ। ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਐਡਮਿਨਿਸਟ੍ਰੇਟਰਸ ਹੈਗੇ ਆ 60 ਤੋਂ ਵੱਧ, ਜਿੱਦਾਂ ਇੰਡੀਆ 'ਚ ਨਹੀਂ ਹੁੰਦੇ ਆਪਣੇ IAS ਜਾਂ IPS ਜਿਹੜੇ ਉਸ ਲੈਵਲ ਦੇ ਬੰਦੇ ਆ, ਉਹ ਆਲਰੇਡੀ ਫਾਇਰ ਕੀਤੇ ਜਾ ਚੁੱਕੇ ਹੈਗੇ ਆ। ਸੋ ਬਹੁਤ ਵਾਰ ਲੋਕ ਇਹ ਵੀ ਕਈ ਸੋਚਦੇ ਹੋਣੇ ਆ ਵੀ ਹਾਂ ਧੱਕਾ ਹੋ ਰਿਹਾ, ਤੇ ਕਈ ਏਜੰਸੀ ਜਿਹੜੀਆਂ ਉਹ ਇਨਫੋਰਮੇਸ਼ਨ ਨਹੀਂ ਦੇ ਰਹੀਆਂ। ਜਿਸ ਤਰ੍ਹਾਂ USAID ਦੇ ਉਹਨਾਂ ਨੇ ਇਨਫੋਰਮੇਸ਼ਨ ਪੁੱਛੀ ਸੀ ਵੀ ਭਾਈ ਕਿਹੜੇ ਕਿਹੜੇ ਪ੍ਰੋਜੈਕਟ ਆ, ਕਿੱਥੇ ਕਿੱਥੇ ਪੈਸੇ ਦਿੱਤੇ ਜਾ ਰਹੇ ਆ, ਉਹ ਇਨਫੋਰਮੇਸ਼ਨ ਕਹਿੰਦੇ ਨਹੀਂ ਦੇ ਰਹੇ ਸੀ। ਇਹ ਰਿਪੋਰਟਸ ਆ ਰਹੀਆਂ। ਪੈਂਟਾਗਨ ਦੇ ਵਿੱਚ ਕਿੰਨਾ ਜਿਹੜਾ ਮਨੀ ਸਪੈਂਡ ਹੋਇਆ ਪਿਛਲੇ 7 ਸਾਲਾਂ 'ਚ, ਉਹਦਾ ਕਦੇ ਆਡਿਟ ਹੀ ਨਹੀਂ ਹੋਇਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਇੱਕ ਤਰ੍ਹਾਂ ਦੇ ਨਾਲ ਹਰ ਫਰੰਟ ਦੇ ਉੱਤੇ ਜਿਹੜੀ ਆ ਜੰਗ ਛੇੜੀ ਹੋਈ ਆ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ, ਟ੍ਰੇਡ ਜਿਹੜਾ ਟੈਰਿਫ ਨੂੰ ਲੈ ਕੇ ਹੈਗੀ ਆ, ਵੱਖ-ਵੱਖ ਗਵਰਨਮੈਂਟ ਏਜੰਸੀਜ਼ ਨੂੰ ਆ। ਅੱਜ ਯੂਰਪੀਅਨ ਯੂਨੀਅਨ ਵਾਲੇ ਵੀ ਬੜੇ ਡਰੇ ਹੋਏ ਆ। ਰਿਊਟਰਸ ਰਿਪੋਰਟ ਕਰ ਰਿਹਾ, ਯੂਰਪੀਅਨ ਯੂਨੀਅਨ ਵਾਲੇ ਕਹਿੰਦੇ ਵੀ ਜਿਸ ਤਰ੍ਹਾਂ ਟਰੰਪ ਹੁਣੀ ਕਹਿੰਦੇ ਆ ਵੀ ਹੁਣ ਕੈਨੇਡਾ, ਮੈਕਸੀਕੋ ਤੇ ਚਾਈਨਾ ਤੋਂ ਬਾਅਦ ਯੂਰਪੀਅਨ ਯੂਨੀਅਨ ਮੁਲਕਾਂ ਦੀ ਵਾਰੀ ਆ, ਕਿਉਂਕਿ ਇਹ ਵੀ ਜਿਹੜੇ ਆ ਇਹਨਾਂ ਦੇ ਉੱਤੇ ਹੋਰ ਟੈਰਿਫ ਲੱਗਣਾ। ਅੱਜ ਉਹਨਾਂ ਨੇ ਮੀਟਿੰਗ ਮੰਗੀ ਹੈਗੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ। ਅਸੀਂ ਕਹਿੰਦੇ ਵੀ ਯੂਰਪੀਅਨ ਯੂਨੀਅਨ ਵਾਂਟਸ अर्ਲੀ US ਟਾਕਸ ਟੂ ਅਵਰਟ ਟਰੰਪ ਟੈਰਿਫਸ। ਇਹ ਯੂਰਪੀਅਨ ਯੂਨੀਅਨ ਰਿਊਟਰਸ ਰਿਪੋਰਟ ਕਰ ਰਿਹਾ। ਉਹਨਾਂ ਦੇ ਵਿਕ ਕਰਕੇ ਇੱਕ ਜੋ ਮੇਨ ਪਰਸਨ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ अर्ਲੀ ਇੰਗੇਜਮੈਂਟ ਕਰਾਂਗੇ, ਕਿਤੇ ਉਸੇ ਟਾਈਮ ਨਾ ਹੋਵੇ ਵੀ ਪਹਿਲਾਂ ਹੀ ਉਹਨਾਂ ਦੇ ਉੱਤੇ ਜਿਹੜਾ ਟੈਕਸਟ ਹੋ ਗਿਆ ਜਾਵੇ, ਫਿਰ ਬਾਅਦ ਦੇ ਵਿੱਚ ਗੱਲਬਾਤ ਹੋਵੇ। ਜੀ, ਤੇ ਜਾਂਦੇ ਜਾਂਦੇ ਹਰਜੋਤ ਸਿੰਘ, ਜਿਹੜੀ ਸਵੀਡਨ ਵਾਲੀ ਗੱਲ ਤੁਸੀਂ ਦੱਸੀ ਸੀ, ਸਵੀਡਨ ਦੇ ਵਿੱਚ ਜਿਹੜੀ ਸ਼ੂਟਿੰਗ ਕਰਕੇ 10 ਜਣਿਆਂ ਦੀ ਮੌਤ ਹੋਈ ਆ। ਉੱਥੇ ਇੱਕ ਸ਼ਹਿਰ ਆ ਓਰੀਬਰੋ, ਉਹਦੇ ਇੱਕ ਐਜੂਕੇਸ਼ਨ ਸੈਂਟਰ ਦੇ ਉੱਤੇ ਇਹ ਹਮਲਾ ਜਿਹੜਾ ਉਹ ਹੋਇਆ ਆ। ਸ਼ੂਟਿੰਗ ਕਰਨ ਵਾਲਾ ਕਹਿੰਦੇ ਵੀ ਉੱਥੇ ਦੇ ਕੈਂਪਸ ਦੇ ਵਿੱਚ ਆ ਕੇ ਉਸਨੇ ਗੋਲੀਆਂ ਜਿਹੜੀਆਂ ਚਲਾਈਆਂ। ਮਰਨ ਵਾਲਿਆਂ ਦੇ ਵਿੱਚ ਉਹ ਵੀ ਸ਼ਾਮਲ ਦੱਸਿਆ ਜਾਂਦਾ ਹੈਗਾ ਆ। ਸੋ ਇਹ ਐਜੂਕੇਸ਼ਨ ਸੈਂਟਰ ਮਤਲਬ ਵੀ ਸਕੂਲ ਵਾਲਾ ਜਿਹੜਾ ਇਹ ਗੱਲ ਸੀਗਾ। ਅਮਰੀਕਾ ਤੋਂ ਇਹ ਜਿਹੜੀ ਬਿਮਾਰੀ ਤੁਰੀ ਆ ਸਕੂਲਾਂ ਦੇ ਵਿੱਚ ਸ਼ੂਟਿੰਗ ਵਾਲੀ, ਤੇ ਇਹ ਬਿਮਾਰੀ ਦੁਨੀਆ ਭਰ ਦੇ ਵਿੱਚ ਫੈਲ ਰਹੀ ਆ। ਤੇ ਇੱਦਾਂ ਦੇ ਮੁਲਕ ਜਿੱਥੇ ਇੱਦਾਂ ਦੀਆਂ ਵਾਰਦਾਤਾਂ ਘੱਟ, ਇੱਥੇ ਛੁਰੀਬਾਜ਼ੀ ਦੀ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਆਪਾਂ ਯੂਰਪ ਦੇ ਵਿੱਚ ਜ਼ਿਆਦੀਆਂ ਦੇਖਦੇ ਸੀਗੇ, ਪਰ ਸ਼ੂਟਿੰਗ ਜਿਹੜੀ ਆ ਸਵੀਡਨ ਦੇ ਵਿੱਚ ਵਾਪਰੀ ਆ, ਤੇ 10 ਜਣਿਆਂ ਦੀ ਇਸ ਟਾਈਮ ਉੱਥੇ ਮੌਤ ਜਿਹੜੀ ਉਹ ਹੋ ਚੁੱਕੀ ਹੈ। ਇਸ ਟਾਈਮ 4 ਜਾਣੇ ਕਹਿੰਦੇ ਵੀ ਉਹਨਾਂ ਦੇ ਉੱਤੇ ਆਪਰੇਸ਼ਨ ਚੱਲ ਰਹੇ ਆ, ਤੇ ਹਾਲਾਤ ਉਹਨਾਂ ਦੇ ਨਾਜ਼ੁਕ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਉੱਥੇ ਜਿਹੜੀ ਪ੍ਰੈਸ ਕਾਨਫਰੰਸ ਜਿਹੜੇ ਉੱਥੇ ਦੇ ਚੀਫ ਆਫ ਪੁਲਿਸ ਆ, ਉਹਨਾਂ ਨੇ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਕਈ ਜਾਣਿਆਂ ਨੂੰ ਇਸ ਟਾਈਮ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇੱਕ ਅਡਲਟ ਐਜੂਕੇਸ਼ਨ ਸੈਂਟਰ ਦੇ ਵਿੱਚ ਹਮਲਾ ਜਿਹੜਾ ਆ ਇਸ ਹਮਲਾਵਰ ਦੇ ਦੁਆਰਾ ਕੀਤਾ ਜਿਹੜਾ ਹੋ ਗਿਆ ਸੀਗਾ। ਕੌਣ ਸੀਗਾ, ਕਿਵੇਂ ਸੀਗਾ, ਉਸ ਦੇ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈਗੀ, ਪਰ ਪੁਲਿਸ ਨੇ ਅਧਿਕਾਰਤ ਤੌਰ ਤੇ ਦੱਸਿਆ ਵੀ ਅਰਾਊਂਡ 10 ਪੀਪਲ ਡੈਡ ਇਹ ਜਿਹੜੀ ਸ਼ੂਟਿੰਗ ਦੇ ਵਿੱਚ ਘਟਨਾ ਜਿਹੜੀ ਉਹ ਵਾਪਰੀ ਆ। ਸੋ ਫਾਰ ਜਿਹੜੇ ਆ ਇਹ ਚੀਜ਼ਾਂ ਆਪਣੇ ਕੋਲ ਸਾਹਮਣੇ ਜਿਹੜੀਆਂ ਉਹ ਆਈਆਂ ਆ। ਮੋਟਿਵ ਕੀ ਆ ਉਹਦੇ ਬਾਰੇ ਵੀ ਨਹੀਂ ਪਤਾ, ਤੇ ਇਸ ਦੇ ਨਾਲ ਨਾਲ ਕੀ ਉਮਰ ਸੀਗੀ ਮਰਨ ਵਾਲਿਆਂ ਦੀ, ਪ੍ਰੋਫਾਈਲ ਕੀ ਆ, ਉਹ ਵੀ ਅਜੇ ਤੱਕ ਇਹਨਾਂ ਨੇ ਕੁਝ ਵੀ ਜਨਤਕ ਨਹੀਂ ਕੀਤਾ। ਪਰ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਹਮਲਾਵਰ ਆ ਉਸ ਦੇ ਰਿਹਾਇਸ਼ੀ ਇਲਾਕੇ ਦੇ ਉੱਤੇ, ਜਿੱਥੇ ਉਹ ਰਹਿੰਦਾ ਸੀਗਾ ਰਿਹਾਇਸ਼ੀ ਥਾਂ ਦੇ ਉੱਤੇ, ਉੱਥੇ ਇਹਨਾਂ ਨੇ ਛਾਪੇਮਾਰੀ ਜਿਹੜੀ ਉਹ ਕੀਤੀ ਆ। ਇਹ ਵੀ ਜਿਹੜੀ ਨਾਲ ਦੇ ਨਾਲ ਖਬਰ ਜਿਹੜੀ ਉਹ ਆ ਰਹੀ ਆ। ਸਵੀਡਿਸ਼ ਮੀਡੀਆ ਜਿਹੜਾ ਉਹ ਰਿਪੋਰਟ ਕਰ ਰਿਹਾ ਆ। ਇੱਕ ਓਰੇਬਰੋ ਦਾ ਉੱਥੇ ਦਾ ਲੋਕਲ ਹੀ ਰਹਿਣ ਵਾਲਾ ਸੀਗਾ, ਉੱਥੇ ਹੀ ਉਹਦੇ ਫਲੈਟ ਨੂੰ ਰੇਡ ਇਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਗਿਆ ਆ ਇਸ ਸ਼ੂਟਿੰਗ ਜਿਹੜੀ ਉਹ ਹੋਣ ਤੋਂ ਬਾਅਦ ਦੇ ਵਿੱਚ। ਜੀ, ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ, ਤੇ ਆਉਣ ਵਾਲੇ ਪ੍ਰੋਗਰਾਮਾਂ ਦਾ ਥੋੜਾ ਵੇਰਵਾ ਦੱਸਦੇ ਜਾਓ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ, ਤੇ ਉਸ ਤੋਂ ਉਪਰੰਤ ਉਹ 11:30 ਵਜੇ ਤੱਕ, ਤੇ 11:30 ਤੋਂ 1 ਵਜੇ ਤੱਕ ਨਜ਼ਰੀਆ।
1 ਤੋਂ 2 ਪ੍ਰੋਗਰਾਮ, ਕੁਝ ਗੱਲਾਂ, ਕੁਝ ਗੀਤ, 2 ਤੋਂ 2:30 ਦੇ ਵਿੱਚ ਮਿੰਟੂ ਗੁਰਸਰੀਏ ਦੇ ਨਾਲ ਖਬਰ ਤੇ ਨਜ਼ਰ, ਤੇ 2:30 ਤੋਂ 3 ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਜਿਹੜਾ ਉਹ ਪ੍ਰੋਗਰਾਮ ਆ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਸਾਂਝੀ ਸੱਤ, ਅੱਜ ਅਪਡੇਟ ਫਾਰਮਿੰਗ ਹੋਵੇਗਾ। 4 ਤੋਂ 5:30 ਸਿਹਤ ਸੰਭਾਲ, 5:30 ਵਜੇ ਤੱਕ ਸਿਹਤ ਸੰਭਾਲ, 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ ਫਿਰ 7:30 ਤੋਂ 8 ਵਜੇ ਦੇ ਵਿੱਚ ਜਿਹੜਾ ਸਿੱਖ ਹਿਸਟਰੀ, ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ, ਤੇ ਅਪਡੇਟ ਪਾਕਿਸਤਾਨ ਪ੍ਰੋਗਰਾਮ ਹੋਊਗਾ। ਤੇ 8 ਤੋਂ ਬਾਅਦ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਉਸ ਤੋਂ ਬਾਅਦ ਵੀ ਪ੍ਰੋਗਰਾਮ ਲਗਾਤਾਰ ਚੱਲਦੇ ਰਹਿਣਗੇ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਨਾਲ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।